अस्सलामुअलैकुम जी। वालेकुम सलाम जी। हाँ जी, की नाम जी तुहाडा चाचा जी? मंजूर हसन। अच्छा, वाला साहब दा की नाम सी? अब्दुल गनी। अब्दुल गनी। केड़ी बरादरी नाल अपना तल्लक आ? मुगलाना। मुगल बरादरी। हाँ जी। ठीक है जी। किन्नी उम्र सी जदों उजाड़े पे आ? 6 साल। 6 साल दी उम्र 6 सी? साल। ते बुजुर्गां दी उदों उम्र किन्नी सीगी? उदों सीगी उम्र उन्हां दी मेरे कोल 60-70 साल सीगी। 60-70 साल सीगे? हाँ जी। ठीक आ। ਤੇ ਤੁਸੀਂ ਫਿਰ ਇੱਥੇ ਬਸ਼ਿੰਦੇ ਹੀ ਹੋ, ਇਹਦਾ ਮਤਲਬ ਤੁਸੀਂ ਹਿੰਦੁਸਤਾਨ ਚ ਉੱਠ ਕੇ ਨਹੀਂ ਆਏ? ਨਹੀਂ ਨਹੀਂ, ਪਹਿਲੇ ਤੋਂ ਰਹਿਣ ਵਾਲੇ। ਪਹਿਲਾਂ ਦੇ ਰਹਿਣ ਦਾਦਾ ਸਾਹਿਬ ਜਿਹੜੇ ਸੀ ਨਾ, ਮੇਰੇ ਵਾਲਾ ਦੀ ਉਮਰ 95 ਸਾਲ ਹੋਈ ਆ ਜਦੋਂ ਫੌਤ ਹੋ ਗਿਆ। ਜਦੋਂ ਫੌਤ ਹੋਇਆ ਤੇ ਜਦੋਂ ਮੁੱਛਦਾਰੀ ਮੇਰਾ ਵਾਲਾ ਸਾਰਿਆਂ ਨਾਲੋਂ ਵੱਡਾ ਸੀ। ਠੀਕ ਆ। ਇਹ ਚਾਚੇ ਜਿਹੜੇ 5 ਵੇ ਚਾਚੇ ਸੀ ਛੋਟੇ। 5 ਭਾਈ ਸੀ ਵਾਲਾ ਸਾਹਿਬ ਤੁਹਾਡੇ? 6 ਭਾਈ ਸੀਗੇ। ਜਿਹਦੇ ਚੋਂ ਦਾਦੇ ਨੂੰ ਮੁੱਛ ਬਜ਼ੁਰਗਾਂ ਕੋਲੇ ਸੁਣਿਆ ਸੀ ਅਸੀਂ, ਉਹਨੇ ਕਹਿੰਦੇ ਮੁੱਛਦਾਰੀ ਸੀ ਫੁੱਟ ਦੀ ਜਦੋਂ ਇਹ ਉਧਰੋਂ ਆਇਆ ਕਿਤੇ ਉੱਠ। ਅੱਛਾ। ਤੇ ਫੈਸਲਾਬਾਦ ਜਾਣੀ ਇੱਕ ਕੁੱਲੀ ਮਾਈ ਦੀ ਝੁੱਗੀ ਹੁੰਦੀ ਸੀ। ਅੱਛਾ। ਬਸ ਉਹ ਤੋਂ ਬਾਅਦ ਇੱਥੇ ਵੀ ਅਸੀਂ ਕਿਤੇ ਨਹੀਂ ਗਏ। ਇਹ ਪਿੰਡ ਜਿਹੜਾ ਸਾਰਾ ਸਿੱਖਾਂ ਦਾ, ਇੱਥੇ ਸਿੱਖ ਸੀ ਜਾਂ ਬਾਹਮਣ ਸੀ? ਜਾਂ ਬਾਹਮਣ ਸੀ। ਬਾਹਮਣੋਂ ਬਾਹਲਾ ਸਾਰਾ 10 ਮਰਬੇ ਸੀ ਨਾ ਮੋਗੀ ਦੇ, ਉਹ ਬਾਹਮਣਾਂ ਦੇ ਸੀ। ਬਾਹਮਣਾਂ ਦਾ ਸੀ। ਇਹ 7 ਹਾਤੇ ਜਿਹੜੇ ਆ ਨਾ, 7 ਘਰ ਸਿੱਖਾਂ ਦੇ ਸੀ ਇੱਥੇ। 7 ਕੇ 8 ਸੀ। ਕਿਹੜੇ ਕਿਹੜੇ ਸਿੱਖ ਸੀ? ਮੈਨੂੰ ਇਹਨਾਂ ਦੇ ਨਾਂ ਦਾ ਨਹੀਂ ਨਾ ਪਤਾ। ਨਾਂ ਨਾਮੀ ਗ੍ਰਾਮੀ ਸਿੱਖ ਜਿਹੜੇ ਪਿੰਡ ਦੇ, ਇਹ ਬੀਬੀ ਨੂੰ ਪਤਾ ਹੋਣਾ, ਸੁਣਿਆ ਹੋਵੇ। ਇਹਨੂੰ ਪਤਾ ਹੋਣਾ, ਮੈਨੂੰ ਨਹੀਂ ਪਤਾ ਨਾਮ ਪਤਾ। ਹਾਂ, ਇੱਕ ਲੰਬੜ ਵੀ ਸੀਗਾ ਨਾ ਵਿੱਚ ਹੁੰਦਾ ਸੀ। ਲੰਬੜਦਾਰਾਂ ਦੇ ਨਾਮ ਦਾ ਨਹੀਂ ਪਤਾ? ਨਹੀਂ ਪਤਾ, ਨਹੀਂ ਮੈਨੂੰ ਨਹੀਂ ਨਾਮ। ਮੈਂ ਤਾਂ 6-7 ਸਾਲ ਦੇ ਬੱਚੇ ਨੂੰ ਅਜੇ। ਇੱਕ ਦਾ ਨਾਮ ਵੀਰ ਸਿੰਘ ਸੀ। ਆਹੋ, ਇਹਨੂੰ ਪਤਾ ਸਾਰਾ। ਇੱਕ ਦਾ ਨਾਮ ਬਿਸ਼ਨ ਸਿੰਘ ਸੀ। ਅੱਛਾ। ਉਹ ਵੱਡਾ ਲੰਬੜਦਾਰ ਸੀ। ਹਾਂ, ਇੱਕ ਛੋਟਾ ਸੀ। ਤੁਸੀਂ ਇੱਥੇ ਫਿਰ ਜਦੋਂ ਰਹਿੰਦੇ ਸੀ ਸਕੂਲੇ ਵੀ ਜਾਂਦੇ ਹੁੰਦੇ ਸੀ ਕਿ ਨਹੀਂ? ਹਲੇ ਨਹੀਂ, ਸਕੂਲੇ ਨਹੀਂ ਜਾਂਦੇ। ਬਾਅਦ ਚ ਕਿਤੇ ਗਏ ਸਕੂਲੇ, ਜੋਧਰ ਨਗਰੀ ਉਹ ਵੀ ਜਾਂਦੇ। ਇਹਨਾਂ ਘਰਾਂ ਦੇ ਯਾਨੀ ਕੰਮਕਾਰ ਤੁਹਾਡੇ ਕੋਲ ਹੁੰਦੇ ਸੀਗੇ? ਕੰਮ ਸਾਰੇ ਪਿੰਡ ਦੇ ਹੀ, ਸਾਡੇ ਕੋਈ ਉਹੀ ਮਿਸਤਰੀ ਸੀਗੇ। ਹੋਰ ਮਿਸਤਰੀ ਸੀਗੇ, ਹੋਰ ਕੋਈ ਨਹੀਂ ਕੰਮ ਤੁਹਾਡੇ ਕੋਲ? ਹਾਂ, ਹੋਰ ਕੋਈ ਨਹੀਂ ਸੀ। ਮੁਸਲਮਾਨਾਂ ਦਾ ਘਰ ਤੁਹਾਡੇ ਤੋਂ ਇਲਾਵਾ ਕਿਹੜਾ ਸੀ ਇੱਥੇ? ਕੋਈ ਵੀ ਨਹੀਂ। ਜੰਮ ਸੀਗੇ ਆਪਣਾ, ਕੀ ਉਹਦਾ ਨਾਮ ਹੈ, ਧੋਬੇ ਸੀ। ਅੱਛਾ, ਧੋਬੇ ਸੀ। ਤੇ ਹੋਰ ਕੋਈ ਨਹੀਂ ਸੀ ਇੱਥੇ। ਨਹੀਂ, ਰਾਈਆਂ ਦੇ ਵੀ 1-2 ਘਰ ਹੈਗੇ ਸੀ? ਕੋਈ ਰਾਈ ਨਹੀਂ। ਉਮਰ ਰਾਈ ਕੇ ਹੈਗੇ ਸੀ? ਹਾਂ, ਉਮਰ ਕੇ ਸੀਗੇ। ਹਾਂ, ਉਹ ਚੇਤਾ ਆ ਗਿਆ। ਬਿਲਕੁਲ ਬਿਲਕੁਲ ਹੈਗੇ ਸੀ। ਉਹ ਸੀਗੇ, ਹੋਰ ਨਹੀਂ ਸੀ। ਤੇ ਨਾਈਆਂ ਦੇ ਘਰ ਸੀਗੇ? ਨਾਈਆਂ ਦੇ ਘਰ ਸੀ ਸਾਰੇ। ਠੀਕ ਹੈ। ਹਾਂ। ਤੇ ਦੂਸਰਾ ਉਹ ਅੱਛਾ, ਜਦੋਂ ਇਹ ਅਜਾੜੇ ਪਏ ਆ, ਇੱਥੋਂ ਲੋਕ ਉੱਠ ਕੇ ਜਾਣ ਲੱਗ ਪਏ ਹਿੰਦੁਸਤਾਨ ਨੂੰ, ਕੋਈ ਥੋੜਾ ਯਾਦ ਆ ਕਿਸ ਤਰ੍ਹਾਂ ਤੁਹਾਡਾ ਕੋਈ ਸੀਨ ਨਜ਼ਰ ਆਉਂਦਾ ਜ਼ਿਹਨ ਚ ਆਉਂਦਾ? ਕਿੱਦਾਂ ਗਏ ਉੱਠ ਕੇ? ਨਹੀਂ, ਸਾਨੂੰ ਤਾਂ ਇੱਥੋਂ ਤੱਕ ਪਤਾ ਵੀ ਸ਼ਹਿਰ ਅਸੀਂ ਬਜ਼ੁਰਗ ਸਾਰੇ ਚਲੇ ਗਏ। ਸਾਨੂੰ ਭੈਣ ਮੇਰੀ ਵੱਡੀ ਵੀ ਹੈ। ਬਾਬੇ ਗਨੀ ਤੋਂ ਆਪਣਾ ਕੋਈ ਸੁਣੀ ਸੁਣਾਈ ਗੱਲ? ਸੁਣੀਆਂ ਇਹੋ ਹੀ ਸੀਗੀਆਂ ਵੀ ਸਿੱਖਾਂ ਦੇ ਵਿੱਚ ਰਹਿੰਦੀ ਸਾਰੀਆਂ ਗੱਲਾਂ ਪਹਿਲਾਂ ਕਰਦੇ ਕਰਾਉਂਦੇ, ਹੋਰ ਆਪਾਂ ਨੂੰ ਨਹੀਂ ਪਤਾ ਹੋਰ ਕਿਸੇ ਗੱਲ ਦਾ। ਇਹਨਾਂ ਦੇ ਨਾਲ ਹੀ ਖੇਡਦੇ ਸੀ, ਇਹਨਾਂ ਦੇ ਨਾਲ ਹੀ ਮਤਲਬ ਪੱਠੇ ਦਿੱਤੇ, ਤਾਸ਼ਾ ਤੁਸ਼ਾ ਖੇਡੀਆਂ, ਸਭ ਕੁਝ ਕਰਨਾ ਕਰਾਉਣਾ। ਕਿਸ ਤਰ੍ਹਾਂ ਦੇ ਸੁਭਾਅ ਸੀ ਇਹਨਾਂ ਲੋਕਾਂ ਦੇ ਤੁਹਾਡੇ ਬਜ਼ੁਰਗ? ਸੁਭਾਅ ਉਹਨਾਂ ਦੇ ਚੰਗੇ ਸੀਗੇ, ਮਾੜੇ ਨਹੀਂ ਸੀ। ਚੰਗੇ ਸੀ? ਸਾਡੇ ਮੁਸਲਮਾਨਾਂ ਦਾ ਸੁਭਾਅ ਹੈ ਨਹੀਂ ਸੀ ਉਹਨਾਂ ਦਾ। ਇਹਨਾਂ ਨਾਲੋਂ ਚੰਗੇ ਸੀ? अस्सलामुअलैकुम जी। वालेकुम सलाम जी। ਬਜ਼ੁਰਗਾਂ ਨੇ ਗੱਲ ਕਰਦੇ ਸੀਗੇ, ਅਸੀਂ ਵੇਖਿਆ ਨਹੀਂ। ਅੱਛਾ। ਉਹ ਇੱਥੋਂ ਸਾਈਕਲ ਦੇ ਉੱਤੇ ਫਿਰ ਲੰਘਿਆ। ਉਹਨੇ ਸਾਈਕਲ ਨੂੰ ਸੁੱਟ ਲਿਆ। ਅੱਛਾ। ਉਹਨੂੰ ਮਾਰ ਲਿਆ ਜੱਫਾ। ਉਹ ਕਹੇ ਕਿ ਮਤਲਬ ਮੈਂ ਤੈਨੂੰ ਪਿਸਤੌਲ ਗੋਲੀ ਮਾਰ ਦੇਣੀ ਆ। ਉਹ ਕਹਿੰਦਾ ਤੂੰ ਮਾਰ ਦੇ। ਉਹਨਾਂ ਨੂੰ ਹੋਇਆ, ਉਹ ਕਹਿੰਦਾ ਤੂੰ ਮਾਰ ਦੇ ਗੋਲੀ ਮੈਨੂੰ। ਉਹ ਜਿਹੜਾ ਪਿਸਤੌਲ ਸੀ ਉਹਦੇ ਕੋਲ, ਉਹ 2 ਹੱਥਾਂ ਨਾਲ ਚੱਲਦਾ ਸੀ, ਇੱਕ ਨਾਲ ਚੱਲਦਾ ਨਹੀਂ ਸੀ। 2 ਹੱਥਾਂ ਨਾਲ ਚੱਲਣ ਵਾਲਾ ਸੀ? 2 ਹੱਥਾਂ ਨਾਲ ਚੱਲਣ ਵਾਲਾ ਸੀਗਾ, ਇੱਕ ਨਾਲ ਨਹੀਂ ਸੀ ਚੱਲਦਾ ਉਹ। ਅੱਛਾ। ਤੇ ਉਹਨੇ ਕਿਹਾ ਤੂੰ ਮਾਰ ਦੇ ਗੋਲੀ। ਹਾਂ। ਨਹੀਂ, ਉਹਦੇ ਕੋਲ ਵੱਜੀ। ਅੱਛਾ। ਉਹਨੇ ਫਿਰ ਢਾਹ ਲਿਆ। ਫਿਰ ਸਾਰੇ ਪਿੰਡ ਹੋਰ ਵੀ ਸਿੱਖ ਜਿਹੜੇ ਸੀਗੇ ਸਾਰੇ ਆ ਗਏ। ਉਹਨਾਂ ਫਿਰ ਆਣ ਕੇ ਕੁੱਟਿਆ ਇਹਨਾਂ ਨੂੰ ਸਵਾਰ ਕੇ। ਅੱਛਾ। ਬੰਨਿਆ ਫਿਰ ਚੰਗੀ ਤਰ੍ਹਾਂ। ਠੀਕ। ਹਾਂ। ਬਦਮਾਸ਼ੀ ਇਹਦਾ ਮਤਲਬ ਉਦੋਂ ਵੀ ਵਿੱਚ ਚੱਲਦੀ ਹੁੰਦੀ? ਚੱਲਦੀ ਥੋੜੀ ਸੀ, ਲੇਕਿਨ ਹੁਣ ਵਾਲਾ ਹਿਸਾਬ ਨਹੀਂ ਇਹਨਾਂ ਦੀ। ਹਾਂ। ਅੱਛਾ ਜੀ, ਚਾਚਾ ਜੀ ਤੁਹਾਡਾ ਕੀ ਨਾਮ ਆ? ਹਬੀਬ ਅਹਿਮਦ। ਹਬੀਬ ਅਹਿਮਦ। ਹਾਂਜੀ। ਤੇ ਤੁਹਾਡੇ ਵਾਲਾ ਸਾਹਿਬ ਦਾ ਕੀ ਨਾਮ ਆ? ਅੱਲਾ ਬਖਸ਼। ਅੱਲਾ ਬਖਸ਼। ਤੇ ਤੁਹਾਡੀ ਕਿੰਨੀ ਉਮਰ ਸੀਗੀ? ਮੇਰੀ 5-6 ਸਾਲ ਉਮਰ ਸੀ ਜਦੋਂ ਹਿੰਦੁਸਤਾਨ ਪਾਕਿਸਤਾਨ ਬਣਿਆ ਨਾ। ਅੱਛਾ। ਉਸ ਤੋਂ ਬਾਅਦ ਅਸੀਂ ਜੋਧਰ ਨਗਰੀ ਸਕੂਲ ਵਿੱਚ ਪੜ੍ਹਨ ਵਾਸਤੇ ਗਏ। ਹਾਂਜੀ। ਉੱਥੇ ਜੋ ਪੜ੍ਹਨ ਵਾਸਤੇ ਗਏ, ਉਹਨਾਂ ਨੇ ਅੰਦਾਜ਼ਨ ਮੇਰੀ 6 ਸਾਲ ਉਮਰ ਲਿਖੀ। ਅੱਛਾ।
6 ਸਾਲ ਤੋਂ ਬਾਅਦ ਅਸੀਂ 5 ਸਾਲ ਇੱਥੇ ਪੜ੍ਹਦੇ ਰਹੇ। ਠੀਕ, ਤੁਸੀਂ ਇੱਥੋਂ ਦੇ ਬਸ਼ਿੰਦੇ ਹੀ ਹੋ? ਹਾਂਜੀ, ਅਸੀਂ ਵੀ ਸੀ। ਅੱਛਾ। ਆਪਣੇ 5 ਸਾਲ ਇੱਥੇ ਪੜ੍ਹਿਆ ਸੀ, 2 ਸਾਲ ਸ਼ਹਿਰ ਪੜ੍ਹਿਆ। ਅੱਛਾ। ਉਸ ਦੌਰ ਵਿੱਚ ਮਾਸਟਰ ਗੁਲਾਮ ਅਲੀ ਹੈਡ ਮਾਸਟਰ ਹੁੰਦਾ ਸੀ ਸਾਡਾ। ਅੱਛਾ। ਤੇ ਮੰਮਾ ਯਕੂਬ ਪੀਟੀ ਹੁੰਦਾ ਸੀ। ਯਕੂਬ ਪੀਟੀ ਹੁੰਦਾ ਸੀ? ਹਾਂ, ਠੀਕ ਆ। ਪੀਟੀ ਹੁੰਦਾ ਸੀ। ਸਲਵਾਰ ਪਾ ਕੇ ਅੰਦਰ ਜਾਣ ਦਿੰਦੇ ਸੀ, ਚਾਦਰ ਬਣ ਕੇ ਨਹੀਂ ਸੀ ਅੰਦਰ ਜਾਣ ਦਿੰਦੇ। ਠੀਕ ਆ। ਹਾਂਜੀ, ਉਦੋਂ ਫਿਰ ਆਪ ਮੁਸਲਮਾਨ ਹੋ ਗਏ ਸੀ। ਸਿੱਖਾਂ ਦਾ ਦੌਰ ਜਿਹੜਾ ਸੀ ਉਹ ਬਹੁਤ ਚੰਗਾ, ਇਹਨਾਂ ਲੋਕਾਂ ਨਾਲੋਂ ਬਹੁਤ ਚੰਗਾ, ਬਹੁਤ ਚੰਗਾ ਦੌਰ ਸੀ। ਹਾਂ, ਠੀਕ ਆ। ਦੇਖੋ ਜੀ, ਜਿਹੜਾ ਚੰਗਾ ਵਰਤਿਆ ਆ ਜਾਂ ਚੰਗਾ ਚੱਲਿਆ ਉਹ ਅੱਜ ਵੀ ਤੁਹਾਨੂੰ ਯਾਦ ਆ। ਇਹਨਾਂ ਲੋਕਾਂ ਨੇ ਖਰਾਸ ਇੱਥੇ ਲਾਏ ਹੁੰਦੇ ਸੀ ਆਟਾ ਪੀਣ ਵਾਲੇ। ਕਿੰਨੇ ਖਰਾਸ ਸੀਗੇ? ਚਾਰ ਖਰਾਸ ਸੀ ਲੱਗੇ ਹੋਏ। 4 ਖਰਾਸ ਤੇ ਸਿੱਖ ਨੇ ਆਣ ਕੇ ਜੋੜ ਲੈਣਾ ਖਰਾਸ, ਬੋਲ ਜੋੜ ਲੈਣੇ, ਖੋਪੇ ਲਾ ਦੇਣੇ। ਹਾਂ। ਜਦੋਂ ਜਾਣੇ ਭੌਂ ਚੜ ਗਿਆ, ਅੱਛਾ। ਉਹਨੇ ਸਾਰੇ ਕਮੀਆਂ ਦੇ ਘਰ ਫਿਰਨਾ। ਹਾਂ। ਉਹ ਕਿਸੇ ਦਾ ਆਟਾ ਉਦੋਂ ਆ ਚੱਕੀਆਂ ਨਹੀਂ ਸੀ ਲੱਗੀਆਂ ਚੱਕੀਆਂ ਨਹੀਂ ਸੀ ਉਦੋਂ ਹੁੰਦੀਆਂ। ਹਾਂ, ਖਰਾਸ ਹੀ ਚੱਲਦੇ ਸੀ। ਉਹਨਾਂ ਨੇ ਸਾਰੇ ਕਮੀਆਂ ਦੇ ਘਰ ਫਿਰਨਾ। ਉਹ ਜਿਹੜੇ ਦਾਣੇ ਪੀਣ ਵਾਲੇ ਉੱਥੇ ਖਰਾਸ ਤੇ ਛੱਡ ਕੇ ਆਓ। ਚੱਲਦਾ ਆ। ਚਲੋ, ਆਟਾ ਆਪਣੇ ਕੋਲੋਂ ਇਹਨਾਂ ਨੂੰ ਦੇ ਕੇ ਜਾਣਾ। ਅੱਛਾ। ਇੰਨੇ ਚੰਗੇ ਕਰਦੇ ਹੁੰਦੇ ਸੀ। ਆਟਾ ਬਾਟੀ ਸੇ 2 ਸਿਰ ਬਾਟੀ ਭਰ ਕੇ ਇਹਨਾਂ ਨੂੰ ਦੇ ਦੇਣੀ, ਤੇ ਬਾਕੀ ਆਪਣਾ ਜਿਹੜਾ ਦੂਸਰੇ ਦੇ ਦਾਣੇ ਪੀ ਕੇ ਜਾਣੇ ਨਾ, ਭਾਵੇਂ ਉਹਨਾਂ ਦੇ 2 ਜੋਗਾ 4 ਜੋਗਾ ਦੀ ਉਹਨਾਂ ਲੋਕਾਂ ਦੀ ਵਾਹੀ ਸੀ। 2 1.5 ਮੁਰੱਬੇ ਦੇ ਮਾਲਕ ਸੀ। ਡੂਢ ਪੈਲੀ ਦੇ ਨਹੀਂ ਸੀ ਮਾਲਕ, ਉਹ ਜਾਇਦਾਦਾਂ ਦੇ ਮਾਲਕ ਸੀ। ਔਰ ਤੂੰ ਪੱਠੇ ਵੱਢਣ ਚਲੇ ਗਿਆ ਨਾ, ਤੈਨੂੰ ਪੱਠੇ ਵੱਢਦੇ ਨੂੰ ਸਿੱਖ ਨੇ ਦੇਖ ਲਿਆ ਨਾ, ਉਹਨੇ ਤੇਰੇ ਵੱਲ ਨੂੰ ਨਹੀਂ ਜਾਣਾ। ਕਿਤੇ ਕੱਚਾ ਸ਼ਰਮਿੰਦਾ ਨਾ ਹੋਵੇ। ਹਾਂ, ਪਰ ਇਹਨੂੰ ਉਹਨੇ ਚਲੇ ਜਾਣਾ। ਜਦੋਂ ਉਹਨੇ ਜਾਣਿਆ ਵੱਢ ਲਿਆ, ਬੰਨ ਕੇ ਮੁੜ ਕੇ ਉਹਨੇ ਆਣ ਕੇ ਆਖਣਾ ਚਕਾਵਾਂ। ਅੱਛਾ। ਚਕਾ ਕੇ ਆਖਣਾ ਭਾਈਚਾਰਾ ਇੰਨਾ ਜ਼ਿਆਦਾ ਸੀ। ਅੱਛਾ। ਔਰ ਜੇ ਤੂੰ ਘਾਹ ਖੋਟਣ ਚਲੇ ਗਿਆ ਨਾ, ਤੇ ਸਿੱਖ ਨੇ ਤੇਰੇ ਜਾ ਕੇ ਰੰਬੀ ਫੜ ਲੈਣੀ ਆ, ਤੈਨੂੰ ਪੱਠੇ ਕਿਤੇ ਨਹੀਂ ਲੱਭੇ। ਸਹੀ ਗੱਲ ਆ। ਨਹੀਂ ਆਖਣਾ ਸਰਦਾਰ ਜੀ ਆ ਮੇਰੀ ਮਹੀਂ ਸੂਣ ਵਾਲੀ ਸੀ, ਤੇ ਉਹਦੇ ਆ ਮਤਲਬ ਆਪਣਾ ਕਿਸੇ ਕਹਾਣੀ ਘਾਹ ਉਹਦੇ ਲਈ ਮੈਂ ਕਿਹਾ ਘਾਹ ਖੋਲ ਕੇ ਚੰਗਾ ਬਈ ਤੇਰੀ ਮਰਜ਼ੀ ਬੇਮੌਜ। ਵੇਲਣਾ ਲੋਹੜੀ ਆਉਣੀ ਆ, ਵੇਲਣਾ ਜੋ ਲੈਣਾ ਉਹਨਾਂ ਨੇ। ਅੱਛਾ। ਵੇਲਣਾ ਜੋ ਕੇ ਸਾਰੇ ਘਰਾਂ ਨੂੰ ਸ਼ਾਮ ਨੂੰ ਸਵੇਰੇ ਵੇਲਣਾ ਜੋਣਾ, ਸਾਰੇ ਘਰਾਂ ਨੂੰ ਇਤਲਾਹ ਦੇ ਕੇ ਜਾਣੀ ਆ, ਸਵੇਰ ਨੂੰ ਉੱਥੋਂ ਰੋਹ ਲੈ ਕੇ ਆਉਣੀ ਹੋਏ। ਠੀਕ ਆ। ਘੜਾ ਰੋਹ ਦਾ ਉਹਨਾਂ ਨੇ ਦੇਣਾ। ਤੇ ਖੁੱਲੇ ਦਿਲ ਦੇ ਮਾਲਕ ਹੁੰਦੇ ਸੀ। ਹਾਂ, ਖੁੱਲੇ ਦਿਲ ਦੇ। ਉਹਨਾਂ ਨੇ ਮਸਜਿਦ ਦੇ ਵਿੱਚ ਦੇਲਾ ਕੇ ਅਜ਼ਾਨ ਤੋਂ ਕਹਿੰਦੇ ਤੁਸੀਂ ਨਮਾਜ਼ ਪੜ੍ਹੋ, ਤੁਹਾਡਾ ਦੀਨ ਵਾ। ਸਹੀ। ਰੋਕਦੇ ਨਹੀਂ ਸੀ ਬਿਲਕੁਲ। ਉਦੋਂ ਮਸਜਿਦ ਹੈਗੀ ਸੀ ਇੱਥੇ? ਉਦੋਂ ਮਸਜਿਦ ਬਣੀ ਛੋਟੀ। ਸਾਡੇ ਬਾਪ ਨੇ ਇਸ ਮਸਜਿਦ ਦੀ ਨਹੀਂ ਰੱਖੀ। ਅੱਛਾ। ਮੇਰੇ ਬਾਪ ਨੇ, ਮੀਆਂ ਅੱਲਾ ਬਖਸ਼ ਨੇ, ਉਹਨਾਂ ਨਹੀਂ ਰੋਕਣਾ। ਇੱਕ ਵਾਰੀ ਮਜ਼ਹਬ ਦੀ ਵੀ ਆਜ਼ਾਦੀ ਸੀ, ਕੋਈ ਰੋਕਥਾਮ ਨਹੀਂ। ਉਹ ਡਾਕੂ ਦਾ ਨਾਂ ਸੀ ਕਰਮਾ ਡਾਕੂ ਸੀ। ਉਹ ਫੜਿਆ ਗਿਆ ਸੀ ਇੱਥੇ ਸਪੈਰ ਫੌਜ ਦੇ ਬਿਸ਼ਨ ਸਿੰਘ ਦੇ ਮਤਲਬ ਬੈਠਕ ਵਿੱਚ। ਅੱਛਾ। ਪੁਲਿਸ ਵਾਲਿਆਂ ਨੂੰ ਕੁੱਟੀ ਜਾਵੇ, ਪੁਲਿਸ ਵਾਲੇ ਉਹਨੂੰ ਕੁੱਟੀ ਜਾਣ। ਅੱਛਾ। ਏਡੇ ਦਲੇਰ ਸੀ ਲੋਕ ਔਰ ਏਡੇ ਚੰਗੇ ਸੀ। ਹਾਂਜੀ, ਧੀ ਭੈਣ ਦਾਣੇ ਬਣਾ ਕੇ ਤੁਰੀ ਆਉਂਦੀ ਆ, ਬਰਾਹ ਵਿੱਚ ਚੱਬਣ ਲੱਗ ਪਈ ਤੇ ਸਿੱਖ ਮਿਲ ਪਿਆ ਨਾ। ਅੱਛਾ। ਤੇ ਉਹਨੇ ਸਿਰ ਤੇ ਲੀੜਾ ਦੇਣਾ ਤੇ ਸਿਰ ਤੇ ਪਿਆਰ ਦੇਣਾ, ਤੇ ਆਖਣਾ ਪੁੱਤ ਘਰ ਜਾ ਕੇ ਸਾਰੇ ਚੱਬ ਲਈ। ਆਵੇ ਗਲੀ 'ਚ ਨਹੀਂ ਬੰਦਾ ਚੰਗਾ ਲੱਗਦਾ। ਹਾਂ, ਮੁੰਡਾ ਨਹਾ ਧੋ ਕੇ ਬੋਦੇ ਵਾ ਕੇ ਚੌਂਕ ਵਿੱਚ ਖਲੋਤਾ ਨਾ, ਅੱਜ ਖਲੋਤਾ ਵਾ, ਉਹਨੂੰ ਕੁਛ ਨਹੀਂ ਕਹਿਣਾ। ਠੀਕ ਆ। ਕੱਲ ਨੂੰ ਆਣ ਕੇ ਫੇਰ ਖਲੋਤਾ ਨਾ, ਤੇ ਨਾਈ ਨੂੰ ਆਵਾਜ਼ ਮਾਰਨੀ, ਓਏ ਉਰੇ ਆ ਜਾ। ਅੱਛਾ। ਇਹਦੇ ਸਿਰ ਤੇ ਉਸ ਤਰ੍ਹਾਂ ਫੇਰ। ਅੱਛਾ। ਉਸ ਤਰ੍ਹਾਂ ਫੜਾ ਕੇ ਉਹਨੂੰ ਕਹਿਣਾ ਪੁੱਤ ਜਾ ਹੁਣ ਘਰ ਨੂੰ, ਕੱਲ ਨੂੰ ਮੁੜ ਕੇ ਆਣ ਕੇ ਨਹੀਂ ਇੱਥੇ ਖਲੋਣਾ। ਭਾਈ ਇੱਥੇ ਇਦਾਂ ਦੀ ਪੁੱਠੇ ਸਿੱਧੇ ਕੰਮਾਂ ਲਈ ਨਹੀਂ ਖੜਨ ਦਿੰਦੇ ਸੀ। ਹਾਂ, ਗਲਤ ਭੈਣਾਂ ਦੀ ਮਤਲਬ ਇੱਜ਼ਤਾਂ ਦੇ ਸਾਂਝੀ ਸੀਗੇ। ਅਸੀਂ ਮੁਸਲਮਾਨ ਸੀ, ਉਹ ਸਿੱਖ ਸੀ, ਲੇਕਿਨ ਸਾਡੀਆਂ ਧੀਆਂ ਭੈਣਾਂ ਦੇ ਫੇਰ ਵੀ ਉਹ ਸਾਂਝੀ ਸੀਗੇ। ਅਸੀਂ ਉਹਨਾਂ ਦੀ ਧੀਆਂ ਭੈਣਾਂ ਜਿਹੜੀਆਂ ਸੀ ਨਾ, ਐਡੇ ਅਸੀਂ ਸੀ। ਵਿੱਚੇ ਕੁੜੀਆਂ ਨੇ ਖੇਡੇ, ਲੁਕਣ ਮਚਾਈ ਖੇਡਦੇ ਰਹਿਣਾ, ਵਿੱਚੇ ਮੁੰਡਿਆਂ ਨੇ ਖੇਡਦੇ ਰਹਿਣਾ। ਕੋਈ ਕਿਸੇ ਦਾ ਕੋਈ ਪ੍ਰੋਬਲਮ ਨਹੀਂ, ਕੋਈ ਕਿਸੇ ਨੂੰ ਗੁੱਸਾ ਨਾਰਾਜ਼ਗੀ ਨਹੀਂ ਸੀ। ਅੱਛਾ ਚਾਚਾ ਜੀ, ਸਾਨੂੰ ਇਹ ਦੱਸੋ ਵੀ ਜਿਹੜੇ ਬੰਦੇ ਇੱਥੋਂ ਉੱਠ ਕੇ ਚਲੇ ਗਏ ਆ ਇਸ ਪਿੰਡ ਚੋਂ ਅੱਗੇ, ਉਹਨਾਂ ਚੋਂ ਤੁਹਾਨੂੰ ਕਿਸੇ ਦਾ ਨਾਂ ਯਾਦ ਆ? ਹਾਂ, ਬਿਲਕੁਲ। ਦੱਸੋ ਨਾਂ ਕੀ? ਉਹ ਪਹਿਲਾਂ ਵੈਸੇ ਵੀਰ ਸਿੰਘ ਨੰਬਰਦਾਰ ਛੋਟਾ। ਵੀਰ ਸਿੰਘ ਨੰਬਰਦਾਰ ਸੀਗੇ? ਹਾਂ, ਛੋਟਾ। ਉਦੋਂ ਨਾਲ ਪਾਲੇ ਪਾਸੇ ਘਬਲਿਆਂ ਦਾ ਘਰ ਸੀ। ਅੱਛਾ। ਉਹਦੇ ਤੋਂ ਅਗਲੇ ਪਾਸੇ ਜਿੱਥੇ ਹੁਣ ਆ ਰਹਿੰਦੇ ਆ ਆਪਣੇ ਰਾਣੇ ਨਜ਼ੀਰ ਹੋਣੀ ਨਾ, ਅੱਗੇ ਆਪਣੇ ਜਿੱਥੇ ਰਹਿੰਦੇ ਨੀ ਐਮਸਨ ਹੋਣੀ, ਉਹ ਘਬਲਿਆਂ ਦਾ ਘਰ ਸੀ। ਉਦੋਂ ਅਗਲੇ ਪਾਸੇ ਆ ਗਿਆ ਮਤਲਬ ਸਾਧੂ ਸਿੰਘ ਦਾ ਘਰ। ਸਾਧੂ ਸਿੰਘ ਦਾ ਮੁੰਡਾ ਹੁੰਦਾ ਸੀ
ਬਿਸ਼ਨ ਸਿੰਘ ਬਿਸ਼ਨ ਸਿੰਘ। ਇੱਥੇ ਆ ਵੱਡੀ ਗੋਗੜ ਜਿਹੜੀ ਹੁੰਦੀ ਨਾ, ਹਾਂ ਹਾਂ, ਵੱਡੀ ਗੋਗੜ ਵੇਲਣੇ ਦੀ, ਅੱਛਾ। ਉਹਦੇ 7 ਬਾਲੇ ਇੱਥੇ ਕੱਢ ਜਾਂਦਾ ਸੀ। ਐਡੀ ਜਾਨ, ਇੰਨੀ ਜਾਨ ਸੀ ਉਹਦੇ ਜਾਨ ਸੀ ਉਹਦੇ ਵਿੱਚ। ਅੱਛਾ ਸਾਧੂ ਸਿੰਘ ਦਾ ਉਸ ਘਣੀਏ ਮੈਂ ਗਿਆ, ਹਾਂ, ਉਸ ਘਣੀਏ ਮੈਂ ਨਾਂ ਲਿਆ। ਉਹਨਾਂ ਉੱਥੋਂ ਦਾ ਬਾਬਾ ਸੀ ਇੱਕ, ਅੱਛਾ ਉਹਨੇ ਮੈਨੂੰ ਦੱਸਿਆ ਵੀ ਸਾਧੂ ਸਿੰਘ ਜਿਹੜਾ ਸੀ ਉਹ ਸਾਡਾ ਮਾਸੜ ਸੀ। ਅੱਛਾ, ਉਹਨਾਂ ਲੋਕਾਂ ਨੇ ਕਲਮਾ ਨਹੀਂ ਪੜਿਆ, ਆਸ ਪਿੰਡ ਦੇ ਲੋਕਾਂ ਨੇ ਕਲਮਾ ਪੜ ਲਿਆ। ਹਾਂ ਯਾਨੀ ਦਾਦੇ ਉਹ ਮੁਸਲਮਾਨ, ਦਾਦੇ ਪੜਦਾਦੇ ਦਾਦਾ ਪੜਦਾਦਾ ਸਾਡਾ ਇੱਕੋ ਹੀ ਆ। ਇੱਕੋ ਹੀ ਆ, ਠੀਕ। ਹਾਂ ਜੀ, ਇਹੋ ਜਿਹੀ ਕਿੱਸਾ ਕਹਾਣੀ ਸੀ। ਉਹਨਾਂ ਲੋਕਾਂ ਦਾ ਮਾਹੌਲ ਸੀ, ਹਾਂ, ਮਤਲਬ ਇੱਥੇ ਆਪਣਾ ਇਹਨਾਂ ਦੀ ਹਵੇਲੀ 'ਚ ਕੌਣ ਬੈਠਾ ਸੀ? ਹੈ ਇਹਨਾਂ ਦੀ ਹਵੇਲੀ 'ਚ, ਰਾਣੇ ਨਜ਼ੀਰ ਹੋਣ ਵਾਲੀ ਹਵੇਲੀ 'ਚ ਕਿਹਨਾਂ ਦਾ ਘਰ ਸੀ ਇਹ? ਇਹ ਬਲੌਰ ਸਿੰਘ ਦਾ। ਇੱਕ ਬਲੌਰ ਸਿੰਘ ਇੱਧਰ ਹੁੰਦਾ ਸੀ, ਆ ਆਪਣੇ ਜਿੱਥੇ ਗਾਮੇ ਜਾਮੇ ਕੇ ਰਹਿੰਦੇ, ਅੱਛਾ, ਤੇ ਉਹ ਬਿਸ਼ਨ ਸਿੰਘ ਸੀ। ਉਦੋਂ ਅਗਲੇ ਪਾਸੇ ਜਿੱਥੇ ਮੁਹੰਮਦੀਨ ਹੁਣੀ ਹੁਣ ਰਹਿੰਦੇ ਆ, ਉਹ ਕੈਲੋ ਦਾ ਘਰ ਸੀ। ਕਹਿ ਆਹੋ, ਆ ਜਿਹੜਾ ਮਤਲਬ ਕਿ ਆ ਜਿੱਥੇ ਆ ਦੀਨ ਲੰਬੜ ਕੇ ਰਹਿੰਦੇ ਆ, ਹਾਂਜੀ, ਇਹ ਕੱਦੂ ਦਾ ਹੱਤਾ ਸੀ। ਅੱਛਾ, ਕੱਦੂ ਦਾ ਮਰਬਾ ਉਹ ਪਾਲੇ ਉਹ ਪਾਸੇ। ਕੱਦੂ ਦਾ ਖਾਲਾ ਵੱਜਦਾ। ਹਾਂ, ਕੱਦੂ ਦਾ ਖਾਲਾ। ਆ ਜਿਹੜਾ ਆ ਮਰਬਾ ਵਾ, ਇਹ ਜਿੱਥੇ ਰਹਿੰਦੇ ਨਹੀਂ ਆਪਣਾ ਉਹ ਤਾਲਬ ਹੁਸੈਨ ਕੇ, ਹਾਂਜੀ ਹਾਂਜੀ। ਉਹ ਇਹਦਾ ਬੁੱਢਾ ਸਿੰਘ ਦਾ ਹੱਤਾ। ਤੇ ਬਾਊ ਕਰਸ਼ੈਦ ਵਾਲੀ ਜਿਹੜੀ ਪੁਰਾਣੀ ਬਿਲਡਿੰਗ ਸੀਗੀ, ਹਾਂ ਹਾਂ, ਇਹ ਕਿਹਨਾਂ ਕੋਲ ਹੁੰਦੀ ਸੀ? ਇਹ ਮਤਲਬ ਸਿੱਖਾਂ ਕੋਲ ਹੀ ਸੀ। ਵੀ ਕਿਹੜੇ ਉਹਨਾਂ ਦਾ ਨਾਂ ਕੀ ਸੀ? ਉਹ ਹਜੇ ਤੇ ਵੀ ਅਸਾਰ ਹੈਗੇ ਉਹਨਾਂ ਦੇ? ਹਾਂ, ਉਹਦਾ ਅਸਾਰ ਉਹਨਾਂ ਦੇ ਹੈਗੇ ਆ। ਹਾਂ। ਉਹਨਾਂ ਦਾ ਨਾਮ ਬਿਸ਼ਨ ਸਿੰਘ ਸੀ। ਬਿਸ਼ਨ ਸਿੰਘ ਸੀ। ਹਾਂ। ਤੁਹਾਡੇ ਕੋਈ ਬੇਲੀ, ਤੁਹਾਡੇ ਮਤਲਬ ਹਮ ਉਮਰ ਜਿਹਨਾਂ ਨਾਲ ਤੁਸੀਂ ਖੇਲਦੇ ਰਹੇ ਹੋ? ਸ਼ੀਸ਼ਾ ਤੇ ਮਤਲਬ ਆ ਜਿਹੜਾ ਜਿੱਥੇ ਨਹੀਂ ਆ ਰਹਿੰਦੇ ਭਲਵਾਨਾਂ ਦੇ, ਹਾਂਜੀ, ਰਾਣੇ। ਇੱਥੇ ਹੁੰਦਾ ਸੀ ਜਹਾਰਾ ਸਿੰਘ ਹੁੰਦਾ ਸੀ, ਅੱਛਾ ਸ਼ਿੰਗਾਰਾ ਸਿੰਘ ਹੁੰਦਾ ਸੀ। ਅੱਛਾ, ਉਹਨਾਂ ਦਾ ਮੁੰਡਾ ਸੀ ਇੱਕ ਸ਼ੀਣਾ, ਸ਼ੀਣਾ, ਇੱਕ ਸੀ ਗੱਜੂ, ਅੱਛਾ ਤੇ ਉਹ ਮੇਰੇ ਯਾਰ ਹੁੰਦੇ ਸੀ। ਅੱਛਾ ਇੱਧਰਲੇ ਪਾਸੇ ਬਲਵੰਤ ਸਿੰਘ ਦਾ ਹੱਤਾ, ਅੱਛਾ, ਜਿੱਥੇ ਗਾਮੇ ਜਾਮੇ ਕੇ ਰਹਿੰਦੇ। ਠੀਕ ਆ। ਉੱਥੇ ਜਨਾਬ ਜੀ ਆਪਣਾ ਉਹ ਸ਼ੀਸ਼ਾ ਉਹਦਾ ਨਾਂ ਸ਼ੀਸ਼ਾ ਸਿੰਘ ਸੀ। ਅੱਛਾ, ਉਹਦੇ ਨਾਲ ਮੈਂ ਡੰਗਰ ਚਾਰਦਾ ਰਿਹਾ ਬੜੇ, ਠੀਕ, ਬਾਹਰ ਡੰਗਰ ਚਾਰ ਰਿਹਾ। ਉਹਨਾਂ ਦੀਆਂ ਕਾਫੀ ਮਈਆਂ ਹੁੰਦੀਆਂ ਸੀ। ਅੱਛਾ ਅੱਛਾ। ਉਹਨਾਂ ਨੇ ਇੱਕ ਕੁੱਤਾ ਰੱਖਿਆ ਹੁੰਦਾ ਸੀ, ਉਹਦਾ ਨਾਂ ਸੀ ਕੌਲਾ। ਕੋਲਾ, ਕੌਲਾ ਅੱਛਾ, ਕੌਲਾ ਜਿਹੜਾ ਸਾਧੂ ਸਿੰਘ ਨਹੀਂ ਹਾਂ, ਆਪਣਾ ਸਾਧੂ ਸਿੰਘ ਵਾਲਾ ਮਰਬਾ ਜਿਹੜਾ ਵੱਜਦਾ, ਹਾਂਜੀ ਹਾਂਜੀ, ਇਹਦੇ ਉੱਤੇ ਉਹਦਾ ਇੱਕ ਪੁੱਤ ਸੀ, ਉਹ ਤੁਹਾਡੇ ਵਰਗੇ ਨੀਲੇ ਕੱਪੜੇ ਪਾਉਂਦਾ ਸੀ, ਅੱਛਾ, ਤੇ ਉਹਦਾ ਨਾਂ ਸੀ ਨਿਹੰਗ। ਨਿਹੰਗ, ਉਹਨੇ ਇੱਕ ਗਾਤਰਾ ਉਹਨੇ ਗੋਲ ਇੱਥੇ ਪਾਇਆ ਹੁੰਦਾ ਸੀ, ਇੱਕ ਬਰਛਾ ਉਹਦੇ ਹੱਥ ਵਿੱਚ ਹੁੰਦਾ ਸੀ, ਇੱਕ ਕਿਰਪਾਨ ਉਹਨੇ ਇੱਥੋਂ ਦੀ ਪਾਈ ਹੁੰਦੀ ਸੀ, ਇੱਕ ਗਾਤਰਾ ਇੱਥੋਂ ਦੀ ਪਾਇਆ ਹੁੰਦਾ। ਅੱਛਾ, ਉਸ ਨਿਹੰਗ ਸਿੰਘ ਨੂੰ ਮਤਲਬ ਇਹ ਕੁੱਤਾ ਜਿਹੜਾ ਸੀ ਨਾ, ਹਾਂ, ਅੱਗੋਂ ਪਿੱਛੋਂ ਕਦੇ ਨਹੀਂ ਸੀ ਕਿਸੇ ਨੂੰ ਪੈਂਦਾ, ਉਹਨੂੰ ਪੈਂਦਾ ਉਹਨੂੰ ਹੁੰਦਾ। ਪੈਂਦਾ ਹੁੰਦਾ ਸੀ, ਉਹਦੇ ਨਾਲ ਬੈਰ ਸੀ। ਉਹਦੇ ਨਾਲ ਵੈਰ ਸੀ, ਉਹਦੇ ਕੱਪੜੇ ਨੀਲੇ ਪਾਏ ਹੁੰਦੇ, ਉਹਦਾ ਮੜੰਗਾ ਹੋਰ ਸੀ। ਅੱਛਾ ਅੱਛਾ, ਉਹ ਜਨਾਬ ਜੀ ਇੱਥੇ ਨਿਕਲਿਆ, ਉਹਨੇ ਕੁੱਤਾ ਪੈ ਗਿਆ ਉਹਨੂੰ। ਉਹਨੇ ਜਨਾਬ ਜੀ ਉਹਦਾ ਗਾਤਰਾ ਸੀ ਨਾ, ਅਸਲੋਸੇ ਮਾਰਿਆ, ਬਰਛਾ ਉਹਦੇ ਢਿੱਡ ਵਿੱਚ ਨਿਗਾਰਦਾ, ਕੁੱਤਾ ਮਾਰ ਦਿੱਤਾ। ਕੁੱਤਾ ਮਾਰ ਦਿੱਤਾ। ਆ ਕੱਦੂ ਦਾ ਗਲਾ ਰੱਖਿਆ ਹੁੰਦਾ ਸੀ ਪਾਣੀ ਲੰਘਣ ਲਈ, ਉੱਥੇ ਜਾ ਕੇ ਡਿੱਗਿਆ ਕੁੱਤਾ। ਅੱਛਾ, ਕੁੱਤਾ ਡਿੱਗਣ ਤੋਂ ਬਾਅਦ ਉਹਨਾਂ ਨੇ ਅਲਫ ਤੋਂ ਬੇ ਤੱਕ ਨਹੀਂ ਉਹਨਾਂ ਨੂੰ ਕਿਹਾ। ਹਾਂ, ਉਹਨਾਂ ਨੇ ਕਿਹਾ ਠੀਕ ਹੈ, ਸਾਡਾ ਕੁੱਤਾ ਉਹਨਾਂ ਨੂੰ ਪਿਆ ਸੀ, ਉਹਨੇ ਮਾਰ ਦਿੱਤਾ। ਸਹੀ। 4 ਗਜ ਕੱਪੜਾ ਉੱਤੇ ਪਾ ਕੇ ਉਸ ਕੁੱਤੇ ਨੂੰ ਉਹਨਾਂ ਨੇ ਦਫਨਾਇਆ। ਇੰਨਾ ਪਿਆਰ ਸੀ ਕੁੱਤੇ, ਇੰਨਾ ਪਿਆਰ ਸੀ ਕੁੱਤਾ, ਔਰ ਇੰਨਾ ਚੰਗਾ ਸੀ। ਚੰਗਾ ਸੀ। ਹਾਂ ਹਾਂ, ਅਸੀਂ ਬੱਚੇ ਹੁੰਦੇ ਸੀ, ਉਹਦੇ ਨਾਲ ਘੁਲਦੇ ਰਹਿੰਦੇ, ਠੀਕ ਆ, ਘੁਲਦੇ ਰਹਿੰਦੇ ਰਹੇ ਆ। ਉਹਨੇ ਕਦੀ ਦੰਦ ਨਹੀਂ ਸੀ ਮਾਰੀ। ਅੱਛਾ, ਜਿਹੜੀਆਂ ਸਰਦਾਰ ਮਤਲਬ ਔਰਤਾਂ ਤੁਹਾਡੀਆਂ ਜਿਨ੍ਹਾਂ ਨੂੰ ਤੁਸੀਂ ਮਾਸੀਆਂ ਫੁੱਫੀਆਂ ਜਾਂ ਚਾਚੀਆਂ ਸਮਝਦੇ ਸੀ, ਉਹਨਾਂ ਦੇ ਕੋਈ ਨਾਂ ਯਾਦ ਆ? ਸਿੱਖਾਂ ਦੀਆਂ ਔਰਤਾਂ ਜਿਹੜੀਆਂ ਹਾਂ ਹਾਂ, ਵਡੇਰੀਆਂ ਆਪਣੀਆਂ ਸੀਗੀਆਂ, ਆ ਜਿਹੜੀਆਂ ਇਹਦਾ ਨਾਂ ਸੀ ਮਾਨਕੌਰ। ਅੱਛਾ, ਆ ਜਿਹੜੇ ਗਾਮੇ ਜਾਮੇ ਉਹਨਾਂ ਦੇ ਵਿਹੜੇ ਵਿੱਚ ਰਹਿੰਦੇ ਸੀ ਨਾ, ਹਾਂ, ਮਨਕੌਰ ਉਹਦਾ ਨਾਂ ਸੀ। ਉਹਦਾ ਨਾਂ ਸੀ ਮਾਨਕੌਰ। ਅੱਛਾ, ਇੱਕ ਵਾਰੀ ਰਾਤ ਨੂੰ ਉਦੋਂ ਗੱਡੀ ਟਾਂਗੇ ਮੋਟਰਾਂ ਕੋਈ ਨਹੀਂ ਸੀ ਹਾਂ ਚੱਲਦੇ, ਹਾਂ, ਤੇ ਗੱਡੀ ਟੋਬਿਓਂ ਗੱਡੀ ਆਉਂਦੀ ਹੁੰਦੀ ਸੀ, 2 ਸਟੇਸ਼ਣੀਆਂ ਸੀ ਰਾਹ ਵਿੱਚ। ਹਾਂ, ਸਾਡਾ ਪਿੰਡ, ਸਾਡੀ ਮਾਂ ਦਾ ਪਿੰਡ ਸੀ ਦੇਵੀਦਾਸਪੁਰਾ, ਆ ਟੋਬੇ ਦੇ ਕੋਲ ਜਿਹੜਾ। ਟੋਬੇ ਦੇ ਕੋਲ। ਅੱਛਾ, ਦੇਵੀਦਾਸਪੁਰੇ ਦੀ ਸੀ ਉਹ। ਹਾਂ, ਉੱਥੋਂ ਸਾਡੇ ਆ ਗਏ ਪ੍ਰਾਹੁਣੇ। ਅੱਛਾ, ਪ੍ਰਾਹੁਣੇ ਸਾਡੇ ਆ ਗਏ, ਅੱਧੀ ਕੁ ਰਾਤ ਨਾਲ ਉਹ ਗੱਡੀ ਲੇਟ ਆਈ, ਹੂੰ। ਅੱਧੀ ਰਾਤ ਨਾਲ ਪ੍ਰਾਹੁਣੇ ਆਏ। ਅਸੀਂ ਉਹਨਾਂ ਨੂੰ ਆਇਆਂ ਨੇ ਪੁੱਛਿਆ ਵੀ ਰੋਟੀ ਖਾਣੀ ਹੈ? ਅੱਛਾ, ਉਹਨਾਂ ਨੇ ਕਿਹਾ ਰੋਟੀ ਵੀ ਖਾਣੀ ਆ, ਪਾਣੀ ਪੀਣਾ, ਹਰ ਚੀਜ਼ ਇਹ ਸਾਰਾ ਕੁਝ ਹੀ ਖਾਵਾਂ ਸਭ ਕੁਝ ਖਾਣਾ ਪੀਣਾ। ਹਾਂ, ਉਸ ਤੋਂ ਬਾਅਦ ਜਨਾਬ ਸਾਡੀ ਮਾਂ, ਸਾਡੇ ਆਟਾ ਉਦੋਂ ਰਾਤ ਹੈ ਨਹੀਂ ਸੀ, ਅੱਛਾ, ਜਿਹੜਾ ਉਹੀ ਸੀ ਜਿਹੜਾ ਅਸੀਂ ਪਕਾ ਲਿਆ। ਪਕਾ ਲਿਆ। ਸਾਡੀ ਮਾਂ ਜਿਹੜੀ ਹੈ ਇਸਮਾਨ ਕੌਰ ਦੇ ਕੋਲ ਗਈ, ਹਾਂ,
ਮਾਨਕੌਰ ਨੂੰ ਜਾ ਕੇ ਉਠਾ ਲਿਆ। ਉਹਨੇ ਕਿਹਾ ਜੰਤੇ ਕਿਉਂ, ਸਾਡੀ ਮਾਂ ਦਾ ਨਾਂ ਸੀ ਜੰਤੇ। ਅੱਛਾ। ਉਹਨੇ ਕਿਹਾ ਜੰਤੇ ਇਸ ਵੇਲੇ ਕਿਉਂ ਆਈਆਂ? ਹਾਂ ਹਾਂ। ਉਹਨੇ ਕਿਹਾ ਮਾਂ ਬੇਬੇ ਆਂਦੇ ਸੀ ਇਹਨਾਂ ਲੋਕਾਂ ਬੜਿਆਂ ਨੂੰ ਨੂੰ, ਵਡੇਰੀਆਂ ਨੂੰ ਬੇਬੇ ਆਂਦੇ ਸੀ। ਬੇਬੇ ਕਹਿੰਦੇ ਸੀ। ਹਾਂਜੀ। ਉਹਨੇ ਕਿਹਾ ਬੇਬੇ ਸਾਡੇ ਆ ਗਏ ਪਰਾਉਣੇ। ਆਟਾ ਹੈ ਨਹੀਂਗਾ। ਆਟਾ ਹੈ ਨਹੀਂ ਸੀ ਤੇ ਉਹ ਹੁਣ ਉਹ ਕਹਿੰਦੇ ਸਾਨੂੰ ਭੁੱਖ ਲੱਗੀ, ਅਸੀਂ ਰੋਟੀ ਖਾਣੀ ਆ। ਹਾਂ। ਉਹ ਮਾਨਕੌਰ ਉੱਠੀ। ਅੱਛਾ। ਉਹਨੇ ਐਡਾ ਛਿੱਕੂ ਭਰਿਆ ਆਟੇ ਦਾ, ਦਾਲ ਕੱਢੀ ਮਾਂ ਦੀ, ਹਾਂ ਹਾਂ। ਦੁੱਧ ਕੱਢਿਆ ਹਾਂ। ਤੇ ਸਾਡੀ ਮਾਂ ਦੇ ਸਿਰ ਤੇ ਰੱਖ ਦਿੱਤਾ। ਪੂਰਾ ਯਾਨੀ ਕਿ ਜੋ ਪ੍ਰਾਹੁਣਿਆਂ ਦੀ ਸੇਵਾ ਪਾਣੀ ਕਰਨੀ ਸੀ ਉਹ ਆਪਣੇ ਘਰੋਂ ਹੀ ਦੇ ਦਿੱਤਾ। ਘਰੋਂ ਦੇ ਦਿੱਤਾ। ਘਰੋਂ ਬੜੇ ਦੇ ਦਲੇਰ ਔਰਤ ਸੀਗੀ। ਘਰੋਂ ਦੇ ਕੇ ਉਹਦੀ ਤੁਸੀਂ ਬਹਾਦਰੀ ਸੁਣੋ। ਹਾਂ। ਉਹ ਸਾਡੀ ਮਾਂ ਨੇ ਆਣ ਕੇ ਉਹਨਾਂ ਨੂੰ ਪ੍ਰਾਹੁਣਿਆਂ ਨੂੰ ਪਕਾ ਕੇ ਖਵਾ ਲੀਆਂ। ਅੱਛਾ। ਦੂਸਰੇ ਤੀਸਰੇ ਦਿਨ ਅਸੀਂ ਆਟਾ ਪਿਆਇਆ। ਹੂੰ ਆਟਾ ਭਿਉਣ ਤੋਂ ਬਾਅਦ ਜਨਾਬ ਜੀ ਸਾਡੀ ਮਾਂ ਉਹ ਛਿੱਕੂ ਭਰ ਕੇ ਹੂੰ ਤੇ ਦਾਲ ਲੈ ਕੇ ਤੇ ਉਹ ਮਾਨਕੌਰ ਦੇ ਘਰ ਗਈ। ਹੂੰ। ਉਹਨੇ ਪੁੱਛਿਆ ਨਹੀਂ ਜਨਤੇ ਕਿੱਧਰ ਆਈਆਂ? ਉਹਨੇ ਕਿਹਾ ਬੇਬੇ ਉਧਰ ਆਟਾ ਖੜਿਆ ਸੀ ਮੈਂ ਤੇ ਆਟਾ ਦੇਣ ਆਈ ਹਾਂ। ਹੂੰ। ਉਹ ਆਂਦੀ ਸਾਡੀ ਬਰਾਦਰੀ ਵਿੱਚ ਨੱਕ ਵੱਢਣੀ ਕਰਾਉਣੀ। ਅੱਛਾ। ਸਾਡੀ ਨੱਕ ਵੱਢਣੀ ਕਰਾਉਣੀ। ਸਾਡੀ ਬਰਾਦਰੀ ਨੇ ਸਵੇਰ ਨੂੰ ਕਮੀਆਂ ਕੋਲੋਂ ਆਟਾ ਦੇ ਕੇ ਕਮੀਆਂ ਨੂੰ ਤੇ ਆਟਾ ਲੈ ਲਿਆ। ਸਹੀ ਗੱਲ ਆ। ਪੂਰੇ ਖਾਨਦਾਨੀ ਲੋਕ ਸੀ। ਹਾਂ ਖਾਨਦਾਨੀ ਲੋਕ ਸੀ ਉਹਨਾਂ ਨਾਲ ਦੀ। ਚਾਚਾ ਆਪਣੀ ਬਰਾਦਰੀ ਅੰਸਾਰੀ ਆ? ਅਨਸਾਰੀ। ਤੇ ਉਹ ਦਰੀਆਂ ਦੁਰੀਆਂ ਵਾਲਾ ਕੰਮ ਕਰਦੇ ਰਹੇ ਆ? ਨਹੀਂ ਅਸੀਂ ਉਦੋਂ ਖੇਸ ਖੱਦਰ ਦਾ ਕੰਮ ਕਰਦੇ। ਖੇਸ ਕਦਰ ਦਾ ਕੰਮ ਸਾਡਾ ਕਰਦੇ ਬਾਪ ਖੱਡੀ ਹੁੰਦਾ ਰਿਹਾ। ਤੁਸੀਂ ਇਹਦਾ ਕਾਰੀਗਰ ਹੋ ਇਸ ਕੰਮ ਦੇ? ਹਾਂ ਇਮਾਮਤ ਕਰਾਉਂਦਾ ਰਿਹਾ ਮਸਜਿਦ ਤੇ। ਸਾਡਾ ਬਾਪ ਨੇ ਇਹ ਮਸਜਿਦ ਆਜ਼ਾਦ ਕੀਤੀ। ਆਬਾਦ ਉਹਨੇ ਕੀਤੀ? ਆਬਾਦ ਉਹਨੇ ਕੀਤੀ ਹੈ। ਉਦੋਂ ਕੱਚੀ ਸੀ। ਕੱਚੀ ਸੀ। ਹੌਲੀ ਹੌਲੀ ਪੱਕੀ ਤੋਂ ਚੰਗੀ ਬਣਦੀ ਗਈ। ਉਹ ਤਾਂ ਜਿੱਦਾਂ ਜਿੱਦਾਂ ਦੌਰ ਬਦਲਦਾ ਗਿਆ। ਇੱਕ ਸਿੱਖ ਨੇ ਆਣ ਕੇ ਸਾਡੇ ਬਾਪ ਨੇ ਅਜ਼ਾਨ ਦਿੱਤੀ ਤੇ ਉਹਨੇ ਕਿਹਾ ਉਹ ਮੀਆਂ ਹਾਂ ਹਾਂਜੀ ਅੱਜ ਅਜ਼ਾਨ ਬਾਹਰ ਖਲੋ ਕੇ ਦਿੱਤੀ ਆ, ਮੁੜ ਕੇ ਬਾਹਰ ਖਲੋ ਕੇ ਅਜ਼ਾਨ ਨਹੀਂ ਦੇਣੀ। ਅੱਛਾ। ਉਹ ਜਿਹੜੇ ਉਮਰ ਰਾਈ ਕੇ ਹਾਂ ਉਮਰ ਰਾਈ ਕੇ ਹਸਨ ਰਾਈ ਉਮਰ ਰਾਈ ਤੇ ਆਪਣਾ ਸ਼ੇਰ ਰਾਈ ਹਾਂ। ਤੇ ਬੂਟਾ ਰਾਈ ਇਹ ਰਾਈ ਜਿਹੜੇ ਸੀ ਨਾ ਉਹ ਡਾਂਗ ਲੈ ਕੇ ਆਣ ਕੇ ਖਲੋ ਕੇ ਮੀਆਂ ਅਜ਼ਾਨ ਦੇ ਬਾਹਰ ਖਲੋ ਕੇ ਡੱਕਿਆ ਸੀ ਸਿੱਖ ਨੇ? ਸਿੱਖ ਨੇ। ਅੱਛਾ। ਸਾਡੇ ਮੀਆਂ ਨੂੰ ਆਣ ਕੇ ਉਹਨਾਂ ਨੇ ਕਿਹਾ ਵੀ ਡਾਂਗਾ ਲੈ ਕੇ ਉਹਨਾਂ ਦਿਨਾਂ ਵਿੱਚ ਰਿਵਾਜ ਹੁੰਦਾ ਸੀ ਜਾਂ ਬਰਸੀ ਜਾਂ ਖੂੰਡ। ਹਾਂ। ਇਹ ਦੋਵੇਂ ਹਥਿਆਰ ਹੁੰਦੇ ਸੀ। ਬੜੇ ਹੁੰਦੇ ਸੀ। ਇਹ ਬੜੇ ਹਥਿਆਰ ਹੁੰਦੇ ਸੀ। ਉਹ ਲੈ ਕੇ ਆਣ ਕੇ ਖਲੋ ਗਏ। ਉਹਨਾਂ ਨੇ ਕਿਹਾ ਮੀਆਂ ਅਜ਼ਾਨ ਦੇ। ਉਹ ਕੋਈ ਸ਼ਰਾਰਤੀ ਸਰਦਾਰ ਹੋਣਾ ਬਾਕੀਆਂ ਦੇ ਤੁਸੀਂ ਦੱਸਦੇ ਆ ਵੀ ਬੜੀ ਇਹ ਹਮਾਇਤ ਕੀਤੀ ਆ ਵੀ। ਕਿਸੇ ਨੇ ਆਣ ਕੇ ਡੱਕਿਆ ਨਹੀਂ। ਹਾਂ। ਵੀ ਯਾਰ ਤੂੰ ਕਿਉਂ ਅਸੀਂ ਡੱਕ ਦਿੱਤਾ ਸੀ ਤੈਨੂੰ, ਤੂੰ ਕਿਉਂ ਮਤਲਬ ਅਜ਼ਾਨ ਦੇ ਦਿੱਤੀ? ਹਾਂ। ਉਹਨੇ ਕਿਹਾ ਮੀਆਂ ਅਜ਼ਾਨ ਦੇ ਸਾਡੇ ਬਾਪ ਨੇ ਅਜ਼ਾਨ ਦਿੱਤੀ, ਨਮਾਜ਼ ਪੜ੍ਹੀ, ਜਿਹੜੇ ਨਮਾਜ਼ੀ ਇੱਕ ਦੋ ਆਏ ਨਮਾਜ਼ ਪੜ੍ਹਾਈ ਘਰ ਨੂੰ ਆ ਗਏ। ਠੀਕ ਆ। ਇਹੋ ਜਿਹੇ ਉਹ ਲੋਕ ਸੀ। ਉਹਨਾਂ ਲੋਕਾਂ ਦਾ ਰਵੱਈਆ ਇਹ ਸੀ ਮਾੜੇ ਗਰੀਬ ਨੂੰ ਤੇ ਇੰਨਾ। ਅਸੀਂ ਛੋਟੇ ਐਡੇ ਹੁੰਦੇ ਸੀ। ਅੱਛਾ। ਸਾਨੂੰ ਘਰੋਂ ਆਣ ਕੇ ਜਿਹੜੇ ਸਾਈ ਉਹਨਾਂ ਨੇ ਰੱਖੇ ਹੁੰਦੇ ਸੀ ਨਾ ਕੰਮ ਵਾਸਤੇ, ਹਾਂ, ਉਹਨਾਂ ਨੇ ਘਰੋਂ ਆਣ ਕੇ ਆਵਾਜ਼ ਮਾਰਨੀ ਆ। ਅੱਛਾ। ਉਹ ਰੋਟੀ ਪਾਣੀ ਖਾ ਲਿਆ? ਹਾਂਜੀ ਖਾ ਲਿਆ। ਆ ਜਾਓ ਗੱਡੇ 'ਤੇ ਬਹਿ ਜਾਓ। ਹਾਂ। ਗੱਡੇ 'ਤੇ ਬਹਿ ਜਾਣਾ। ਜਾ ਕੇ ਉਹਨਾਂ ਨੇ ਹਲ ਵਾਹੁਣ ਲੱਗ ਪੈਣਾ। ਸਾਨੂੰ ਆਖਣਾ ਪੱਠੇ ਵੱਢੀ ਜਾਓ। ਪੱਠੇ ਵੱਢ ਕੇ ਉਹਨਾਂ ਨੇ ਸਾਈ ਨੇ ਆਉਣਾ। ਸਾਈ ਨੇ ਗੱਡਾ ਲੱਦ ਲੈਣਾ। ਸਾਡੇ ਜਿਹੜੇ ਪੰਡ ਆ ਉਹ ਵੱਖਰੀ ਬੰਨਣੀ। ਅੱਛਾ। ਇੱਥੇ ਆਣ ਕੇ ਬੂਹੇ ਦੇ ਅੱਗੇ ਲਾ ਕੇ ਦੇ ਕੇ ਫੇਰ ਜਾਣਾ। ਸਾਈਆਂ ਦੇ ਕਿਹੜੇ ਘਰ ਹੈਗੇ ਸੀ ਜਾਂ ਕਿਹੜੇ ਸਿਆਣੇ ਬੰਦੇ ਸੀ ਜਿਹਨਾਂ ਨੂੰ? ਬਾਰੂ ਸਾਈ, ਰਹਿਮਤ ਸਾਈ, ਮਹਿੰਗਾ ਸਾਈ, ਆ ਜਿਹੜੇ ਬਾਬਾ ਮਨ। ਹਾਂ ਬਾਬਾ ਮਾਨਾ ਨਹੀਂ ਮਾਨੇ ਹੁਣੀ ਬਾਅਦ ਵਿੱਚ ਆਇਆ। ਇਹ ਪਤਾ ਨਹੀਂ ਕਿੱਥੋਂ 86 ਭਾਨਾ ਸਾਈ, ਪਿਆਰਾ ਸਾਈ, ਮੱਖਣ ਸਾਈ, ਮੱਦੇ ਉਹਨਾਂ ਦਾ ਪਿਓ ਹੁੰਦਾ ਸੀ। ਇਹ ਹੁੰਦਾ ਇੱਕ ਸ਼ਫੀਏ ਪਾਦਰੀ ਕੇ ਵੀ ਪਹਿਲੋਂ ਦੇ ਬੈਠੇ। ਸ਼ਫੀਏ ਪਾਦਰੀ ਕੇ ਵੀ ਪਹਿਲੋਂ ਦੇ ਬੈਠੇ। ਕੌਣ? ਸ਼ਫੀਏ ਪਾਦਰੀ ਕੇ। ਹਾਂ ਇਹ ਵੀ ਪਹਿਲੋਂ ਦੇ। ਸ਼ੀਫੇ ਹੁਣੀ ਇਹਦਾ ਵੱਡਾ ਭਰਾ। ਸ਼ੀਫੇ ਹੁਣੀ ਇਹਨਾਂ ਦਾ ਵੱਡਾ ਭਰਾ ਸ਼ੀਫਾ ਸੀ। ਤੇ ਇਹਨਾਂ ਇਹ ਸੇਬ ਸੂਬ ਕਰਦੇ ਸੀ। ਇੱਕ ਇਹਨਾਂ ਦਾ ਹੁੰਦਾ ਸੀ ਆਪਣਾ ਬਾਰੂ ਸਾਈ, ਬਰਕਤ ਸਾਈ। ਮਰ ਗਏ ਹੈ? ਹਾਂ। ਅੱਛਾ ਤੁਸੀਂ ਇਹ ਸਾਨੂੰ ਦੱਸੋ ਵੀ ਜਦੋਂ ਇਹ ਸਾਰੇ ਇੱਥੋਂ ਉੱਠ ਕੇ ਚਲੇ ਗਏ ਹਾਂ ਸਰਦਾਰ, ਹਾਂ, ਪਿੰਡ ਤਾਂ ਖਾਲੀ ਹੋ ਗਏ, ਤੁਸੀਂ 4 ਘਰ ਰਹਿ ਗਏ ਨਾ? ਹਾਂ। ਇਹ ਵੇਖ ਉਹਨਾਂ ਸਿੱਖਾਂ ਦੀ ਬਹਾਦਰੀ। ਅੱਛਾ। ਇਹ ਕਾਰਨਾਮਾ ਉਹਨਾਂ ਲੋਕਾਂ ਦਾ। 5-7 ਬੰਦੇ ਇਕੱਠੇ ਹੋ ਗਏ ਸਿੱਖਾਂ ਦੇ ਆ ਗਏ। ਅੱਛਾ। ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠਿਆ ਕੀਤਾ ਮੁਸਲਮਾਨਾਂ ਦੇ ਘਰਾਂ ਨੂੰ। ਹਾਂ। ਉਹਨਾਂ ਨੇ ਕਿਹਾ ਗੱਡਾ ਸਾਡਾ, ਬੌਲਦ ਸਾਡੇ। ਅੱਛਾ। ਜਿੱਥੇ ਤੁਹਾਡਾ ਲਾਗੇ ਸਿੰਘ ਸੌਂਦਾ ਨਾ, ਤੁਸੀਂ ਗੱਡਾ ਲੈ ਕੇ ਆਪਣਾ ਸਮਾਨ ਜ਼ਰੂਰੀ ਜਿਹੜਾ ਉਹ ਥੋੜਾ ਕੱਢ ਕੇ ਲੈ ਜਾਓ।
ਉੱਥੇ ਜਾ ਕੇ ਆਪਣੇ 4 ਦਿਨ ਕੱਢੇ, ਜੋ ਠੰਡ ਠਰੋਲਾ ਹੋਊਗਾ ਉਦੋਂ ਬਾਅਦ ਵਿੱਚ ਆਣ ਕੇ ਆ ਵੀ ਸਾਡਾ ਬੰਦਾ ਕੋਈ ਨੁਕਸਾਨ ਨਾ ਨੁਕਸਾਨ ਨਾ ਕਰੇ। ਸਹੀ ਗੱਲ। ਉਹਦੀ ਵਜ੍ਹਾ ਉਹ ਮਤਲਬ ਕਰਨ ਦਾ ਖਾਨਦਾਨੀ ਵੇਖ, ਉਹਨਾਂ ਨੇ ਕਿਹਾ ਸਾਡੀ ਪਤਾ ਨਹੀਂ ਬਾਬੇ ਪੜਦਾ ਦੇ ਕਦੋਂ ਤੱਕ ਤੁਹਾਡੀ ਸਾਡੀ ਲੰਘ ਗਈ। ਹਾਂਜੀ ਹਾਂਜੀ। ਕੋਈ ਫਿਰ ਨਹੀਂ, ਕੋਈ ਪਾਰਟੀ ਨਹੀਂ, ਕੋਈ ਗੁੱਸਾ ਗਿਲਾ ਨਹੀਂ ਕਿਸੇ ਦੇ। ਠੀਕ ਆ। ਹੁਕੂਮਤ ਅੰਗਰੇਜ਼ਾਂ ਦੀ ਤੇ ਹਾਂ ਉਹ ਤੁਸੀਂ ਸ਼ਾਇਦ ਕੋਈ ਮੁੰਡਾ ਹਾਂ ਗਲਤ ਨਿਕਲ ਆਵੇ, ਤੁਹਾਡੇ ਕੋਈ ਚੀਜ਼ ਨੁਕਸਾਨ ਤੇ ਪਹੁੰਚਾਵੇ ਤੁਹਾਡਾ ਤੁਹਾਨੂੰ। ਕੋਈ ਨੁਕਸਾਨ ਪਹੁੰਚਾਵੇ ਹਾਂ ਤੇ ਉਹ ਸਾਨੂੰ ਦੇਣਾ ਆ ਜਾਣਾ। ਸਹੀ ਗੱਲ ਆ। ਅਸੀਂ ਫਿਰ ਗੱਡੇ ਬੌਲ ਲੈ ਕੇ ਅਸੀਂ ਅੱਜ ਘਣੀਆਂ ਚਲੇ ਗਏ 2-3 ਘਰ ਸਮੁੰਦਰੀ ਰੋਡ ਵਾਲੇ ਤੇ। ਸਮੁੰਦਰੀ ਅੱਛਾ। ਵਾਲੇ। ਕੋਈ ਸ਼ਹਿਰ ਚਲੇ ਗਏ, ਅੱਛਾ। ਉਹ ਕਿਤੇ ਸ਼ਹਿਰ ਹੀ ਚਲੇ ਗਿਆ, ਗਏ ਕਿਤੇ ਚਲੇ ਗਿਆ। ਸਾਡੇ ਮਗਰੋਂ ਹੀ ਉਹ ਫੇ ਉੱਠ ਕੇ ਗਏ। ਤੁਹਾਡੇ ਮਗਰੋਂ ਜਦੋਂ ਸਾਰੇ ਉੱਠ ਕੇ ਪਿੰਡ ਬਿਲਕੁਲ ਖਾਲੀ ਹੋ ਖਾਲੀ ਗਿਆ ਆ, ਹਾਂ। ਤੇ ਮਾਲਕ ਦਾ ਜਿਹੜਾ ਪਿੱਛੇ ਸਾਰਾ ਤਾਂ ਲੈ ਕੇ ਨਹੀਂ ਗਏ ਹੈਗੇ। ਨਹੀਂ ਛੱਡ ਕੇ ਖੁੱਲਾ ਛੱਡ ਛੱਡ ਗਏ। ਕੇ ਮਾਲ ਡੰਗਰ ਵੀ ਤੁਹਾਨੂੰ ਲੱਭਾ ਹਾਂ। ਕੋਈ? ਨਾ ਇਹ ਸਾਈਆਂ ਨੇ ਇਕੱਠਾ ਕੀਤਾ ਬੜਾ। ਸਾਈਆਂ ਨੇ ਇਕੱਠਾ ਕਰ ਲਿਆ। ਸਾਈਆਂ ਨੇ ਸਾਈ ਦਾਣਾ, ਇੱਥੇ ਸੀ ਨਾ। ਪੱਕਾ ਮਾਲ ਡੰਗਰ ਬਹੁਤ ਇਕੱਠਾ ਜੋ ਵੀ ਘਰਾਂ ਵਿੱਚ ਚੀਜ਼ ਸੀ ਸਾਰਾ ਸਾਈਆਂ ਨੇ ਇਕੱਠਾ ਕਰ ਲਿਆ। ਇਕੱਠਾ ਕੀਤਾ। ਅੱਛਾ, ਜਦੋਂ ਤੁਸੀਂ ਕਿੰਨੀ ਦੇਰ ਬਾਅਦ ਇੱਥੇ ਪਿੰਡ 'ਚ ਆਏ? ਅਸੀਂ 15-16 ਦਿਨ ਬਾਅਦ ਆਏ। 16 ਦਿਨਾਂ ਬਾਅਦ ਆਏ। ਤੇ ਉਦੋਂ ਤਾਂ ਫਿਰ ਨਕਸ਼ੇ ਬਦਲ ਗਏ ਹੋਣਾ ਸਾਰੇ। ਨਕਸ਼ਾ ਹੀ ਬਦਲ ਗਿਆ। ਸਾਰਾ ਪਿੰਡ ਵਾਦਾ ਜਿਹੜਾ ਸੀ ਉਹ ਖਾਲੀ ਹੋ ਕੇ ਪਿਆ। ਸਾਈ ਜਿਹੜੇ ਸੀ ਨਾ ਇਹ ਭਾਨੇ ਹੁਣੀ ਇਹ ਕਹਿੰਦੇ ਸੀਗੇ ਸਾਡਾ ਮਤਲਬ ਪਾਣੀ ਡੰਗਰ ਜਿਹੜੇ ਪਾਣੀ ਸ਼ਰਬਤ ਪੀਂਦੇ ਆ ਇਹ ਹਾਂ ਚੱਕਰ- ਭਾਨਾ ਭਾਨੇ ਸਾਈ ਹੁਣੀ ਸ਼ੱਕਰ ਤੇ ਸ਼ਰਬਤ ਬਣਾਉਂਦੇ ਰਹੇ ਆ। ਮੈਨੂੰ ਮੈਂ ਹੁਣੀ ਭਾਨੇ ਹੁਣੀ ਜਿਹੜੇ ਸੀ ਨਾ ਇੱਥੇ 4-5 ਭਰਾ ਇਕੱਠੇ ਹਿੰਮਤ ਵਾਲੇ ਸੀ। ਹਿੰਮਤ ਵਾਲੇ ਤਾਂ ਬੜੀ ਛੋਟੇ ਨੂੰ ਵੀ ਉਦਾਂ ਵੀ ਹਾਂ ਹਾਂ। ਇਹ ਕਹਿੰਦੇ ਸਾਰੇ ਡੰਗਰ ਜਿਹੜੇ ਪਾਣੀ ਨਹੀਂ ਸ਼ਰਬਤ ਤੋਂ ਬਗੈਰ ਪੀਂਦੇ। ਅੱਛਾ। ਤੇ ਉਹ ਮਿੱਠਾ ਜਦੋਂ- ਪਾਣੀ ਪੀਂਦੇ ਆ। ਜਦੋਂ ਬਾਅਦ ਚ ਫਿਰ ਹਕੂਮਤ ਚੈਨ ਹੋ ਗਿਆ ਨਾ, ਹਾਂ। ਹਕੂਮਤ ਫਿਰ ਬਾਹਰ ਨਿਕਲੀ ਆ। ਸਹੀ। ਉਹਨਾਂ ਨੇ ਫਿਰ ਇਹਨਾਂ ਦੇ ਘਰਾਂ ਫਿਰ ਸਮਾਨ ਕੱਢਿਆ ਨਹੀਂ ਨਾ ਸਾਰਿਆਂ ਦੇ। ਹਾਂ। ਜਿਹੜਾ ਉਹ ਫਿਰ ਫਾਲਤੂ ਗਰੀਬਾਂ- ਫੜ ਉਹ ਫਿਰ ਚਾਰੇ ਬੰਦੇ ਉਧਰੋਂ ਉੱਠ ਕੇ ਆਏ ਸੀਗੇ, ਹਾਂ। ਉਹਨਾਂ ਨੂੰ ਤਕਸੀਮ ਉਹਨਾਂ ਨੂੰ ਕੀਤਾ। ਅੱਛਾ। ਇਹ ਫਿਰ ਜਦੋਂ ਤੁਸੀਂ ਦੁਬਾਰਾ ਆਏ ਤੇ ਬਾਕੀ ਜਿਹੜੇ ਮੁਸਲਮਾਨ ਜਿਹੜੇ ਹਿੰਦੁਸਤਾਨ 'ਚ ਉੱਠ ਕੇ ਆਏ ਉਹ ਫਿਰ ਕਿੰਨੀ ਕੁ ਦੇਰ ਬਾਅਦ ਆਏ? ਉਹ ਸਾਡੇ ਆਉਣ ਤੋਂ ਪਹਿਲਾਂ ਆਏ ਸੀ। ਆ ਗਏ ਸੀ ਇੱਥੇ? ਹਾਂ ਆ ਗਏ। ਉਹ ਫਿਰ ਤੁਹਾਡੇ ਨਾਲ ਤਾਂ ਕਾਫੀ ਅਜਨਬੀ ਜੇ ਮਹਿਸੂਸ ਹੁੰਦੇ ਹੋਣੇ ਆ। ਹਾਂ, ਅੱਜ ਨੇ ਜਿਹੜੇ ਵੀ ਵੀ ਸਾਨੂੰ ਹਾਂ। ਫਿਰ ਕਿੱਦਾਂ ਉਹਨਾਂ ਨਾਲ ਵਾਕਫੀਅਤ ਤੁਹਾਡੀ ਵਧੀ ਹੌਲੀ ਉਹ ਹੌਲੀ? ਕਿਸੇ ਕੋਲ ਆਟਾ ਹੈ ਨਹੀਂ, ਕਿਸੇ ਕੋਲ ਕੋਈ ਚੀਜ਼ ਨਹੀਂ। ਸਾਡੇ- ਫਿਰ ਸਾਡੇ ਕੋਲ ਜਿਹੜਾ ਸੀ ਜਮਾ ਜੂਆ ਹਾਂ। ਉਹ ਫਿਰ ਉਹਨਾਂ ਨੂੰ ਦਿੰਦੇ ਰਹੇ ਵਿਚਾਰੇ। ਆ ਮੁਸਲਮਾਨ ਹੋਣ ਦੀ ਅਸੀਂ ਇਹਦੇ ਨਾਲ ਹਾਂ, ਹਾਂ। ਵੀ ਚਲੋ ਮਹਾਜਰ ਉੱਥੋਂ ਉੱਠ ਕੇ ਆਏ ਆ। ਹਾਂ ਬਿਲਕੁਲ। ਉਹਨਾਂ ਦੇ ਫਿਰ ਸ਼ੁਰੂ ਚ ਰਵਈਏ ਤੁਹਾਡੇ ਨਾਲ ਕਿੱਦਾਂ ਸਾਡੇ ਘਰ ਸੀਗੇ? ਲੱਗੇ ਸੀ। ਉਹਨਾਂ ਦੇ ਰਵਈਏ ਤੁਹਾਡੇ ਨਾਲ ਫਿਰ ਸ਼ੁਰੂ ਚ ਕਿੱਦਾਂ ਉਹ ਰਹੇ ਸੀ? ਜਿੱਦਾਂ ਉਦੋਂ ਦੇ ਚੰਗੇ ਹੀ ਸੀਗੇ, ਹੁਣ ਵੀ ਚੰਗੇ ਆ। ਉਹਦੇ ਨਾਲ ਹੁਣ ਬਹੁਤ ਲੋਕ ਬਦਲ ਗਏ। ਬਦਲ ਗਏ ਆ। ਹੁਣ ਰੱਜ ਕੇ ਖਾਣ ਨੂੰ ਮਿਲ ਗਿਆ। ਹਾਂ। ਉਦੋਂ ਇਹਨਾਂ ਲੋਕਾਂ ਦੇ ਪਰਨੇ ਖੱਦਰ ਦੇ ਤੇੜ ਬੰਨੇ ਸੀ, ਬਨੈਣਾ ਗਲ ਪਾਈਆਂ ਸੀ। ਤੇ ਸਾਡੀ ਮਾਂ ਨੇ ਸਾਡੇ ਘਰ ਚੱਕੀ ਲੱਗੀ ਸੀ, ਹੱਥ ਚੱਕੀ। ਆਟੇ ਵਾਲੀ। ਹਾਂ। ਉੱਥੇ ਆਣ ਕੇ ਪਿਆਜੀ ਪੀ ਕੇ ਚਰੀ ਦੀਆਂ ਰੋਟੀਆਂ, ਚਰੀ ਦੀਆਂ ਰੋਟੀਆਂ ਕਣਕ ਵਿੱਚ ਪਾ ਕੇ ਉਹ ਪੀ ਕੇ ਤੇ ਫਿਰ ਖਾ ਜਾ ਕੇ ਬਹੁਤ ਮੁਸ਼ਕਲਾਂ ਕੱਟੀਆਂ ਉਦੋਂ। ਉਹਨਾਂ ਲੋਕ ਇਹ ਜਿਹੜੇ ਲੋਕ ਅੱਜ ਕੱਲ੍ਹ ਦੇ ਮੰਡੀਰ ਆ, ਮਿਸਾਲ ਦੇ ਤੌਰ ਤੇ ਤੁਸੀਂ ਇਹ ਨਹੀਂ ਜਾਣਦੇ ਇਹਨਾਂ ਤੁਹਾਨੂੰ ਉਹਨਾਂ ਚੀਜ਼ਾਂ ਦਾ ਨਹੀਂ ਪਤਾ ਵੀ ਉਹਨਾਂ ਨੇ ਕਿਸ ਤਰ੍ਹਾਂ ਨਹੀਂ ਜੀ, ਸਾਨੂੰ ਕਿੱਦਾਂ ਪਤਾ ਹੋ ਸਕਦਾ? ਅਸੀਂ ਤਾਂ ਹੁਣ ਉਹ ਚੀਜ਼ਾਂ ਦੇਖੀਆਂ ਹੀ ਨਹੀਂ। ਲੇਕਿਨ ਇਹ ਹੈ ਕਿ ਮਹਿਸੂਸ ਕਰ ਸਕਦੇ ਆ ਹਾਂ। ਕਿ ਕਿੰਨਾ ਮੁਸ਼ਕਲ ਹਾਲਾਤ ਸੀ, ਕਿਸ ਹਾਲਾਤ ਤਰ੍ਹਾਂ ਬੜੇ ਆਪਣਾ ਆ। ਸਰਵਾਈਵ ਕੀਤਾ ਆ। ਜਾਨਾਂ ਲੈ ਕੇ ਨਿਕਲੇ ਸੀ, ਜਾਨਾਂ ਲੈ ਕੇ ਕਈ ਵਿਚਾਰੇ ਨਿਕਲੇ। ਉਧਰ ਹੀ ਮਰ ਗਏ। ਹਾਂ। ਮੱਝਾਂ ਪਸਮੀਆਂ ਛੱਡ ਕੇ ਤੁਰ ਪਏ, ਚੋਣੀਆਂ ਨਹੀਂ ਨਸੀਬ ਮੈਂ ਹੋਈਆਂ। ਕਹਿੰਦਾ ਇੱਥੇ ਫਸਲ ਆ ਸਾਹਮਣੇ ਫਸਲ ਦੀ ਬੰਦੇ ਜਿਹੜੀ ਚਰੀ ਸੀ ਲੋਕਾਂ ਨੇ ਸਾਰੀ, ਫਿਰ ਇਹਨਾਂ ਲੋਕਾਂ ਨੇ ਚਾਰੀ, ਅਸੀਂ ਵੀ ਵਿੱਚੇ ਚਾਰ ਜਿਹੜੇ। ਅੱਛਾ, ਤੁਸੀਂ ਪਾਕਿਸਤਾਨ ਬਣਨ ਤੋਂ ਪਹਿਲੇ ਜਿਹੜਾ ਰੌਲਾ ਬਣਿਆ, ਇਹ ਤੋਂ ਪਹਿਲੇ ਕਦੇ ਜਿਹੜੇ ਹੁਣ ਇੰਡੀਆ ਦੇ ਵਿੱਚ ਹਿੱਸੇ ਕਦੇ ਉੱਥੇ ਗਏ ਸੀਗੇ? ਨਹੀਂ ਕਦੇ ਜਾਣਾ ਨਸੀਬ ਹੋਇਆ ਸੀ? ਨਹੀਂ। ਅੱਛਾ, ਇੱਥੇ ਸਾਡੇ ਜੱਦੀਪੁਰ ਸੀ ਬਾਬੇ ਪੜਦਾਦੇ ਦਾ ਪਿੰਡ ਜਿਹੜਾ ਸੀ ਨਾ, ਹਾਂ। ਕੋਰੀਆਂ। ਕੋਰੀਆਂ। ਨਾ ਇਹ ਕੋਰੀਆਂ ਨਹੀਂ, ਪਿੱਛੇ ਕੋਰੀਆਂ ਲਾਹੌਰ ਤੋਂ ਅੱਗੇ, ਅੱਛਾ, ਲਾਹੌਰ ਤੋਂ। ਜਿੱਥੇ ਰਾਜਾ ਮੇਜਰ ਅਜੀਜ਼ ਭੱਟੀ ਨਹੀਂ ਸ਼ਹੀਦ ਹੋਇਆ ਸੰਨ 65 ਦੀ ਜੰਗ ਵਿੱਚ। ਸਹੀ। ਉੱਥੇ ਖਲੋਈਏ ਗੰਡਾ ਸਿੰਘ ਵਾਲ ਦੀ ਸਾਈਡ ਤੇ। ਹਾਂ ਬਰਕੀ ਹੜਿਆਰਾ। ਹਾਂ ਨੂਰਪੁਰ। ਆ ਬਾਰਡਰ ਤੇ ਹੋ। ਡੰਗਰਾਂ ਵਾਲੇ ਅੰਦਰਾਂ 'ਚ ਲੋਕੀ ਆਣ ਕੇ ਬਹਿ ਗਏ, ਡੰਗਰਾਂ ਵਾਲੇ ਅੰਦਰਾਂ 'ਚ ਬੈਠੇ ਵਿਚਾਰੇ। ਹਾਂ ਬਿਲਕੁਲ। ਇਹਨਾਂ ਨੇ ਭਾਈ ਹੁਣ ਭਾਈ ਤੁਸੀਂ ਗੁੱਸਾ ਕਰੋ, ਇਹਨਾਂ ਨੂੰ ਆਉਂਦੇ ਮਕਾਨ ਮਿਲ ਗਏ, ਜਗ੍ਹਾ ਮਿਲ ਗਈ, ਬੜੇ ਬਣਾਤੇ ਮਿਲ ਗਏ, ਆਣ ਕੇ ਬਹਿ ਗਏ। ਉੱਥੇ ਵੀ ਛੱਡ ਕੇ ਆਏ ਸੀ ਬੜੇ। ਛੱਡ ਕੇ ਆਏ ਤੇ ਉਹ ਤਾਂ ਇੱਥੇ ਜਿੱਦਾਂ ਇੱਥੇ ਬਣੇ ਸੀ ਉਦਾਂ ਦੇ ਉੱਥੇ ਛੱਡ ਕੇ ਆਏ ਸੀਗੇ। ਉਹਨਾਂ ਲੋਕਾਂ ਬਲਕਿ ਉਹ ਇਲਾਕੇ ਸੋਹਣੇ ਸੀਗੇ, ਖੂਬਸੂਰਤ ਇਲਾਕੇ ਸੀਗੇ। ਉਹਨਾਂ ਇਲਾਕਿਆਂ ਉਹਨੇ ਜਿਹੜੇ ਬੰਦੇ ਇੱਧਰੋਂ ਗਏ ਉਹਨਾਂ ਸਿਰਫ ਆਪਣੇ ਜ਼ਮੀਨਾਂ ਦੇ ਕਾਗਜ਼ਾਤ ਚੁੱਕੇ ਆ, ਕਾਗਜ਼ਾਤ ਚੁੱਕੇ ਆ। ਜਾਂ ਸੋਨਾ ਚੁੱਕ ਲਿਆ ਜੀ ਕਿਸੇ ਨੇ, ਜਿਹੜਾ ਚੁੱਕ ਲਿਆ। ਉਹ ਵੀ ਖੜੇ ਪੈਰ ਕਿੰਨਾ ਕੁ ਚੱਕ ਹੋ ਗਿਆ। ਹਾਂ। ਬੜੇ ਦੱਬ ਕੇ ਵੀ ਆਏ ਉੱਥੇ। ਬਹੁਤ ਦੱਬ ਕੇ ਆਏ ਆ। ਦੱਸਦੇ ਆ 5-6 ਮਹੀਨੇ ਹੋ ਗਏ। ਉਦੋਂ ਇੱਕ ਚਾਲਾਂ 'ਚ ਬੰਦਾ ਆਇਆ, ਅੱਛਾ ਸਿੱਖ ਉਧਰੋਂ ਆਏ ਆ। ਅੱਛਾ। ਉਹਨਾਂ ਨੇ ਆਣ ਕੇ ਨਾ ਮਤਲਬ ਉਹ ਜਗ੍ਹਾ ਸੀ ਜਿੱਥੇ ਉਹਦੇ 'ਚ ਬੰਦੇ ਮੁਸਲਮਾਨ ਰਹਿੰਦੇ ਸੀ ਨਾ, ਉਹਨਾਂ ਕਈ ਵਾਰ ਦਲੀਲ ਕੀਤੀ ਵੀ ਢਾਹ ਕੇ ਇਹਨੂੰ ਦੁਬਾਰਾ ਕਰ ਲਈਏ, ਬਣਾ ਲਈਏ। ਅੱਛਾ। ਉਹ ਨਹੀਂ ਬਣਾਇਆ। ਅੱਛਾ। ਉਹ ਬੰਦਾ ਇਸੇ ਗੱਲ ਸੁਣਾਉਂਦਾ ਗਿਆ ਉਸ ਮੈਨੂੰ। ਅੱਛਾ। ਉਹ ਕਹਿੰਦਾ ਸਿੱਖ ਆਏ ਤੇ ਉਹਦੇ ਨਾਲ ਹੀ ਉਹਦਾ ਮੁੰਡਾ ਸੀਗਾ,
ਦੂਸਰੇ 2-3 ਹਾਂ। ਨਾਲ ਪੁਲਿਸ ਸੀ ਉਹਨਾਂ ਦੇ। ਹਾਂ ਉਹਨਾਂ ਨੇ ਆਣ ਕੇ ਜਦੋਂ ਬੈਠੇ ਨਾ ਉਸ ਮਕਾਨ ਦੇ ਵਿੱਚ ਗਏ ਆ ਉੱਥੇ ਅੱਛਾ। ਉਹ ਜਾ ਕੇ ਬੈਠੇ ਉਹਨਾਂ ਨੇ ਵੇਖਿਆ ਉਹ ਪੁੱਤ ਨੂੰ ਕਹਿੰਦਾ ਕਿ ਆਪਣੀ ਨਿਸ਼ਾਨੀ ਅਜੇ ਹੈਗੀ ਆ, ਅੱਛਾ ਆਪਣੀ ਨਿਸ਼ਾਨੀ ਅਜੇ ਹੈਗੀ ਹੈਗੀ ਆ ਜਿੱਥੇ ਲੱਭ ਲਈ ਨਾ ਜਗ੍ਹਾ ਉਹਨੇ ਦੱਬੀ ਆ ਸੀ। ਅੱਛਾ ਉਹਨਾਂ ਦੇ ਫਿਰ ਹੁੰਦੇ ਪੁਲਿਸ ਵੀ ਨਾਲ ਹੀ ਸੀ। ਅੱਛਾ ਉੱਥੋਂ ਫਿਰ ਉਹਨਾਂ ਨੇ ਉਹ ਇੱਟਾਂ ਪੁੱਟੀਆਂ ਵਾ, ਅੱਛਾ ਇੱਟਾਂ ਦੇ ਵਿੱਚ ਹੀ ਸੋਨਾ ਸੀਗਾ, ਵਿੱਚ ਹੀ ਪੈਸੇ ਸੀ। ਵਾਹ ਆ ਚਾਲਾਂ ਦੀ ਗੱਲ ਆ। ਚਾਲਾਂ ਦੀ ਇਹ 5-6 ਮਹੀਨੇ ਕੋ ਹੁੰਦੀਆਂ ਗੱਲਾਂ ਵਾ। ਅੱਛਾ ਅੱਛਾ ਉਹ ਕੱਢ ਕੇ ਮਤਲਬ ਉਹਨਾਂ ਦੇ ਸਾਹਮਣੇ ਉਹ ਤਾਂ ਲੈ ਕੇ- ਹਕੂਮਤ ਨੇ ਆਪਣੀ ਤਹਿਵੀਲ 'ਚ ਲੈ ਲਏ ਹੋਣੇ। ਬਿਲਕੁਲ ਹਾਂ। ਉਹ ਲੈ ਕੇ ਕੱਢ ਕੇ ਗਏ ਤੇ ਉਸ ਜਿਹੜੇ ਪਿੰਡ 'ਚ ਰਹਿੰਦੇ ਸੀ ਘਰ ਉਹ ਕਹਿੰਦੇ ਸਾਨੂੰ ਕਈ ਵਾਰ ਢਾਉਣ ਪਏ ਆ ਟੈਨਸ਼ਨ ਜੀ ਸਾਨੂੰ ਲੱਭ ਬਸ ਨਸੀਬ ਦੀ ਗੱਲ। ਅੱਛਾ ਪਤਾ ਲੱਗਾ ਸੀ ਕਿ ਇੱਥੇ ਇੱਕ ਵਾਰੀ ਦੁਬਾਰਾ ਇੱਥੋਂ ਜਿਹੜੇ ਉੱਠ ਕੇ ਗਏ ਆ ਸਿੱਖ ਹਜ਼ਰਾਤ ਉਹ ਕੈਨੇਡਾ 'ਚੋਂ ਆਏ ਸੀ। ਕੈਨੇਡਾ 'ਚ 2 ਹੋਏ ਸੀ। ਦੋ ਆਏ ਆਹੋ ਆਏ ਸੀ। ਉਹਨਾਂ ਨੇ ਆਣ ਕੇ ਪੁੱਛਿਆ ਹੀ ਨਾ ਬਾਬੂ ਦਾ ਇਹਦੇ ਬਾਪ ਦਾ ਪੁੱਛਿਆ ਸੀ। ਯਾਦ ਸੀ ਇਹਦਾ ਇੱਧਰ ਬੜਾ। ਹਾਂ ਤੇ ਬਾਬੂ ਨਾਈ ਦਾ ਪੁੱਛਿਆ ਸੀ। ਬਾਬੇ ਗਨੀ ਨੂੰ ਜਾਣਦੇ ਸੀਗੇ। ਬਿਲਕੁਲ ਮੀਆਂ ਅੱਲਾ ਬਖਸ਼ ਮੇਰਾ ਸੀ ਬਾਪ, ਉਹਦਾ ਪੁੱਛਿਆ। ਅੱਛਾ ਹਾਂਜੀ ਤੇ ਆਪਣਾ ਧੋਬੀ ਨਵਾਬ ਹੁੰਦਾ ਸੀ, ਅੱਛਾ ਧੋਬੀ ਨੱਥੂ ਹੁੰਦਾ ਸੀ। ਅੱਛਾ ਅੱਛਾ ਉਹਨਾਂ ਦਾ ਪੁੱਛਿਆ ਸਾਰਿਆਂ ਦਾ ਆਣ ਕੇ। ਫਿਰ ਉਹਨਾਂ ਨੇ ਕਿਹਾ ਕਿ ਰੋਟੀ ਮਤਲਬ ਜਿਹੜੀ ਪਕਾਉਣੀ ਬੜੀ ਨੇ ਸਾਡੇ ਘਰ ਰੋਟੀ ਪਕਾਉਣੀ ਆ। ਅੱਛਾ। ਉਹਨਾਂ ਕਹਿੰਦੇ ਗੋਸ਼ਤ ਨਾ ਪਕਾਇਓ, ਸਬਜ਼ੀ ਜਿਹੜੀ ਪਕਾਣੀ ਸਬਜ਼ੀ ਬਣਾਓ ਜਿਹੜੀ ਉਹ ਗੋਸ਼ਤ ਨਹੀਂ ਖਾਂਦੇ, ਸਾਡੇ ਘਰੋਂ ਮਾਸ ਨਹੀਂ ਖਾਂਦੇ ਸਾਰੇ ਨਹੀਂ ਖਾਂਦੇ, ਝਟਕੇ ਦਾ ਖਾਂਦੇ। ਝਟਕੇ ਹਾਂ ਨਾਲ ਝਟਕੇ ਦਾ। ਨਾ ਗਾਂ ਦਾ ਖਾਣਾ ਉਹਨਾਂ ਨੇ। ਹਾਂ ਚਲੋ ਜੀ ਬਹੁਤ ਸ਼ੁਕਰੀਆ ਜਨਾਬ, ਤੁਹਾਡੇ ਨਾਲ ਗੱਲਾਂ ਕਰਕੇ ਬੜਾ ਮਜ਼ਾ ਆਇਆ, ਬੜੀਆਂ ਯਾਦਾਂ ਤਾਜ਼ਾ ਹੋ ਗਈਆਂ। ਠੀਕ ਆ, ਉਮੀਦ ਹੈ ਕਿ ਤੁਹਾਨੂੰ ਕੋਈ ਜਾਣਨ ਵਾਲਾ ਉੱਥੇ ਅਗਰ ਜ਼ਿੰਦਾ ਹੋਇਆ ਤੇ ਤੁਹਾਡੇ ਨਾਲ ਜ਼ਰੂਰ ਰਾਬਤਾ ਕਰੇਗਾ। ਹਾਂਜੀ ਕਰੇਗਾ ਬਿਲਕੁਲ। ਨਵੇਂ ਪੁੱਛ ਉਹਨਾਂ ਨੇ। ਨਹੀਂ ਉਹ ਨਵੇਂ ਵੀ ਬਹੁਤ ਤੰਗ ਕਰਦੇ ਆ, ਇਹ ਨਹੀਂ ਗੱਲ ਵੀ ਨਵੇਂ ਵੀ ਬਹੁਤ ਤੰਗ ਕਰਦੇ ਆ। ਅਸੀਂ ਨਵੇਂ ਹੀ ਆ, ਅਸੀਂ ਤਾਂ ਵੀ ਨਹੀਂ ਕਰਦੇ, ਦੇਖੋ ਤਾਂ ਵੀਡੀਓ ਬਣਾਉਣ ਲੱਗੇ। ਚੰਗਾ ਜਨਾਬ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਮਿਹਰਬਾਨੀ। ਹਾਂਜੀ, ਰੱਬ ਇਨਸ਼ਾਅੱਲਾ ਫਿਰ ਕਿਤੇ ਮੌਕਾ ਮਿਲਿਆ ਤੇ ਫਿਰ ਤੁਹਾਡੇ ਨਾਲ ਗੱਪਸ਼ਪ ਕਰਾਂਗੇ। ਅੱਲਾਹ ਹਾਫਿਜ਼।